ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੌਰਨੀ ਟਰਕੀਆਂ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਜਿੰਦ ਕੌਰ, ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 24 ਫਰਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਵਿਧਾਨ ਸਭਾ ਤੋਂ। ਪੰਜਾਬ ਵਿਧਾਨ ਸਭਾ ਦੇ ਅੰਦਰ ਕਹਿੰਦੇ ਹੋਇਆ ਕੁਛ ਨਹੀਂ, ਪਰ ਬਾਹਰ ਰੌਲਾ ਰੱਪਾ ਵਾਧੂ ਪੈ ਰਿਹਾ ਜੀ। ਬਿਲਕੁਲ ਪ੍ਰਵੀਨ ਜੀ, 2 ਦਿਨ ਦਾ ਇਹ ਵਿਸ਼ੇਸ਼ ਇਜਲਾਸ ਬੁਲਾਇਆ ਗਿਆ ਜੀ। ਕੱਲ ਪਹਿਲਾ ਦਿਨ ਸੀ, ਅੱਜ ਦੂਸਰਾ ਦਿਨ ਹੋਣਾ। ਪਹਿਲੀ ਗੱਲ ਤਾਂ ਇਸ ਦੇ ਸਮੇਂ ਨੂੰ ਲੈ ਕੇ ਵੱਡਾ ਸਵਾਲ ਹੈ ਜੀ। ਇੱਕ ਪਾਸੇ ਉਹ ਧਿਰ ਹੈ ਜਿਹੜੀ ਹੁਣ ਸੱਤਾ ਦੇ ਵਿੱਚ ਹੈ ਤੇ ਜਿਹੜੀ ਦਮ ਭਰਦੀ ਸੀ ਕਿ ਪਹਿਲੀਆਂ ਸਰਕਾਰਾਂ ਦੇ ਸਮੇਂ ਸੈਸ਼ਨ ਪੂਰੇ ਸਮੇਂ ਨਹੀਂ ਚੱਲਦੇ ਸੀ, ਸ਼ੁੱਕਰਵਾਰ ਨੂੰ ਬੁਲਾ ਲਿਆ ਜੀ, ਸ਼ਨੀ ਐਤਵਾਰ ਦੀ ਛੁੱਟੀ ਆ ਗਈ ਜੀ, ਅੱਗੇ 2 ਦਿਨ ਚ ਡੰਗ ਟਪਾਈ ਹੋ ਗਈ, ਮਤਲਬ 3 ਦਿਨ ਦੇ ਬੁਲਾ ਲਈ, 4 ਦਿਨ ਦੇ ਬੁਲਾ ਲਈ ਜੀ। ਪਰ ਆਪ ਹੁਣ 75 ਸਾਲਾਂ ਦੇ ਰਿਕਾਰਡ ਤੋੜੀ ਜਾਂਦੇ, ਆਪ 2-2 ਦਿਨ ਦੇ ਸੈਸ਼ਨ ਬੁਲਾ ਰਹੇ। 2 ਰੋਜ਼ਾ ਵਿਸ਼ੇਸ਼ ਇਜਲਾਸ ਜਿਹਦਾ ਕੋਈ ਏਜੰਡਾ ਹੀ ਨਹੀਂ ਪਤਾ ਜੀ। ਇਹ ਆਪਣੇ ਆਪ ਚ ਕਮਾਲ। ਵੈਸੇ ਇਹ ਵੀ ਆਪਣੇ ਆਪ ਚ ਕਮਾਲ ਹੈ ਕਿ ਸਰਦ ਰੁੱਤੀ ਇਜਲਾਸ ਖਾਈ ਗਈ ਸਰਕਾਰ। ਸਰਦ ਰੁੱਤੀ ਇਜਲਾਸ ਬੁਲਾਇਆ ਨਹੀਂ ਤੇ ਇਸ ਲਈ ਨਿਯਮਾਵਲੀ ਤਹਿਤ ਲੜੀ ਦੇ ਵਿੱਚ ਸੈਸ਼ਨ ਆਉਣਾ ਜ਼ਰੂਰੀ ਸੀ, ਕਿਉਂਕਿ ਇਸ ਤੋਂ ਬਾਅਦ ਬਜਟ ਸੈਸ਼ਨ ਆਉਣਾ। ਇਸ ਲਈ ਡੰਗ ਟਪਾਈ ਲਈ, ਖਾਨਾ ਪੂਰਤੀ ਲਈ 2 ਦਿਨ ਦਾ ਸੈਸ਼ਨ ਬੁਲਾ ਲਿਆ। ਹੁਣ ਚੜ੍ਹਦੇ ਮਹੀਨੇ ਚ ਫਿਰ ਬਜਟ ਸੈਸ਼ਨ ਆਉਣਾ, ਉਹਦੀ ਸਰਕਾਰ ਤਿਆਰੀ ਚ ਚਲੋ ਲੱਗੀ ਹੈ। ਫਿਰ ਇੱਕ ਤਾਂ ਇੱਥੇ ਸਮੇਂ ਦੇ ਹਵਾਲੇ ਨਾਲ, ਫਿਰ ਦੂਸਰਾ ਜੀ ਮਤਲਬ ਸੂਬੇ ਦੇ ਮੁੱਖ ਮੰਤਰੀ ਨੂੰ ਵਿਧਾਨ ਸਭਾ ਦੇ ਸੈਸ਼ਨ ਤੋਂ ਕਿਹੜਾ ਜ਼ਰੂਰੀ ਕੰਮ ਹੋ ਸਕਦਾ ਹੈ, ਸਾਨੂੰ ਨਹੀਂ ਪਤਾ। ਮੁੱਖ ਮੰਤਰੀ ਸਾਹਿਬ ਪਹਿਲੇ ਦਿਨ ਦੇ ਸੈਸ਼ਨ ਚੋਂ ਗੈਰ ਹਾਜ਼ਰ ਜੀ। ਇਹ ਵੀ ਇੱਕ ਸਵਾਲ ਰਿਹਾ। ਫਿਰ ਅੰਦਰ ਹੋਇਆ ਕਿ ਜੇਕਰ ਆਪਾਂ ਗੱਲ ਕਰੀਏ ਕਿ ਹਾਂ ਬਈ ਇਹ ਲੋਕ ਮੁੱਦਿਆਂ ਲਈ, ਕਿਉਂਕਿ ਵੈਸੇ ਜਿਹੜੇ MLA ਬਣਦੇ ਨੇ ਉਹਨਾਂ ਨੂੰ ਵਿਧਾਨ ਸਭਾ ਦੇ ਮੈਂਬਰ ਕਿਹਾ ਜਾਂਦਾ ਹੈ। ਹਾਂਜੀ, ਵਿਧਾਇਕ ਕਿਹਾ ਜਾਂਦਾ ਹੈ ਨਾ। ਸੋ ਜਿਹੜੇ ਬਣੇ ਹੀ ਵਿਧਾਨ ਸਭਾ ਲਈ ਨੇ, ਉਹ ਜੇ ਸਾਲ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਮਸਾਂ 20 ਕੁ ਦਿਨ ਆਉਣਗੇ, ਫਿਰ ਗੱਲ ਕਿਵੇਂ ਚੱਲੂਗੀ? ਮਤਲਬ ਬਿਲਕੁਲ ਰੂਟੀਨ ਦੇ ਵਿੱਚ ਜੇ ਨਿਯਮਾਵਲੀ ਤੇ ਝਾਤ ਮਾਰੀ ਤਾਂ ਘੱਟੋ ਘੱਟ ਸਾਲ ਚ 365 ਦਿਨਾਂ ਚੋਂ 90 ਦਿਨ ਸੈਸ਼ਨ ਚੱਲਣਾ ਚਾਹੀਦਾ। ਮਤਲਬ 365 ਦਿਨਾਂ ਚੋਂ ਤੁਸੀਂ 90 ਦਿਨ ਵੀ ਉਹ ਕੰਮ ਨਹੀਂ ਕਰਦਾ ਜਿਹੜੇ ਕੰਮ ਲਈ ਤੁਹਾਨੂੰ ਚੁਣਿਆ ਗਿਆ ਤੇ ਤੁਸੀਂ ਉਸ ਨੂੰ ਲਿਆ ਕੇ 20 ਦਿਨਾਂ ਤੇ ਤੈਅ ਕਰਤਾ ਸਾਲ ਚ ਕਿ ਇੰਨੇ ਦਿਨਾਂ ਚ ਡੰਗ ਪਾ ਦਾਂਗੇ। ਉਹ ਵੀ ਕਾਹਦੀ ਖਾਨਾ ਪੂਰਤੀ ਆਪਾਂ ਨੂੰ ਪਤਾ। ਹੁਣ ਪਹਿਲਾ ਦਿਨ ਮੈਂ ਕਹਿੰਦਾ ਰੌਲੇ ਰੱਪੇ ਚ ਗਿਆ ਜੀ ਪੂਰੀ ਤਰ੍ਹਾਂ। ਹਾਂ, ਕੁਝ ਮੁੱਦੇ ਅੰਦਰ ਐਡਰੈਸ ਹੋਏ ਤੇ ਕੁਝ ਰਾਜਨੀਤੀ ਬਾਹਰ ਹੋਈ। ਮਤਲਬ ਲੈ ਦੇ ਕੇ ਦੋਵੇਂ ਥਾਂ ਰੌਲਾ ਸੀ। ਤੁਸੀਂ ਇਹ ਦੇਖੋ ਕਿ ਜੇ ਵਿਧਾਨ ਸਭਾ ਦਾ ਸੈਸ਼ਨ ਹੈ ਤਾਂ ਉਮੀਦ ਕਰੀਏ ਕਿ ਲੋਕ ਮੁੱਦਿਆਂ ਤੇ ਗੱਲ ਹੋਊਗੀ। ਬਿਲਕੁਲ ਜੀ। ਹੋਇਆ ਕੀ ਜੀ, ਬਾਹਰ ਆਏ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਜੀ, ਮੀਡੀਆ ਦੇ ਮਾਈਕ ਦੇਖੇ। ਮੇਰੇ ਸੰਪਰਕ ਚ ਤਾਂ ਜੀ 33 ਆਮ ਆਦਮੀ ਪਾਰਟੀ ਦੇ MLA ਜੀ। ਉਹ ਜੀ ਦਲਜੀਤ ਦੋਸਾਂਝ ਦੇ ਸ਼ੋਅ ਦੀਆਂ ਜਿਵੇਂ ਟਿਕਟਾਂ ਐਡਵਾਂਸ ਬੁੱਕ ਹੁੰਦੀਆਂ ਜੀ, ਉਵੇਂ ਬੁੱਕ ਕਰਾ ਲਈ। ਅਸਲ ਚ ਪ੍ਰਤਾਪ ਬਾਜਵਾ ਖਾਸੀ ਦੇਰ ਤੋਂ ਹੀ ਰੌਲਾ ਪਾਉਂਦੇ ਆ ਰਹੇ ਨੇ ਕਿ ਮੇਰੇ ਸੰਪਰਕ ਚ ਆਮ ਆਦਮੀ ਪਾਰਟੀ ਦੇ 30 MLA ਨੇ। ਮੈਂ ਕਹਿੰਦਾ 30 ਛੱਡੋ ਜਨਾਬ, 40 ਹੋਣ ਤਾਂ ਵੀ ਤੁਸੀਂ ਸਰਕਾਰ ਨਹੀਂ ਬਣਦੀ। ਬਿਲਕੁਲ ਤਾਂ ਤੁਸੀਂ ਅਜੇ ਮੁੱਖ ਮੰਤਰੀ ਨਹੀਂ ਬਣ ਰਹੇ। ਪਰ ਉਹਦੇ ਬਾਵਜੂਦ ਇਹ ਰੌਲਾ ਜਦੋਂ ਪੈਣ ਲੱਗਿਆ ਤੇ ਜਦੋਂ ਜੋੜ ਘਟਾ ਦਾ ਲੋਕਾਂ ਨੇ ਹਿਸਾਬ ਦੱਸਿਆ ਕਿ ਬਾਜਵਾ ਜੀ ਐ ਤਾਂ ਆਪਣੀ ਸਰਕਾਰ ਨਹੀਂ ਆ ਰਹੀ, ਜੇ 30 ਲਿਆਓ ਤੁਸੀਂ 40 ਲਿਆਓ। ਫਿਰ ਕੱਲ ਨੁਕਤਾ ਬਦਲਿਆ, ਕਹਿੰਦੇ ਮੇਰੇ ਤਾਂ ਸੰਪਰਕ ਚ ਹੁਣ 32-33 ਨੇ। ਤੇ 32-33 ਕਹਿੰਦੇ ਕਿ ਸਾਡਾ ਨਾਂ ਨਾ ਜੇ ਦੱਸਿਓ ਜੀ। ਮੀਡੀਆ ਵਾਲੇ ਕਹਿੰਦੇ ਲੈ ਐ ਥੋੜਾ, ਮੈਂ ਹੰਡਿਆ ਹੋਇਆ ਪੋਲੀਟੀਸ਼ੀਅਨ ਆ, ਮੈਂ ਥੋੜਾ ਤੁਹਾਨੂੰ ਦੱਸ ਦੂੰਗਾ ਕਿ 40 ਸਾਲ ਹੋ ਗਏ। ਬਸ ਕਹਿੰਦੇ ਕਿ ਤੁਸੀਂ ਇੰਤਜ਼ਾਰ ਕਰੋ, ਜਿਵੇਂ ਦਲਜੀਤ ਦੋਸਾਂਝ ਦੇ ਸ਼ੋਅ ਦੀਆਂ ਐਡਵਾਂਸ
ਟਿਕਟਾਂ ਬੁੱਕ ਹੁੰਦੀਆਂ, ਉਵੇਂ ਇਹਨਾਂ ਨੇ ਅਗਲੀ ਵਾਰ ਲਈ ਟਿਕਟ ਬੁੱਕ ਕਰਾਈ ਆ ਸਾਡੇ ਕੋਲ। ਅੱਛਾ, ਕਿ ਅਗਲੀ ਵਾਰ ਤੁਹਾਡੇ ਕੋਲ ਨਹੀਂ ਆਵਾਂਗੇ। ਮਤਲਬ ਉਹ ਇਹ ਕਹਿਣਾ ਚਾਹੁੰਦੇ ਸੀ ਕਿ ਅਗਲੀ ਵਾਰ ਆਮ ਆਦਮੀ ਪਾਰਟੀ ਸਰਕਾਰ ਨਹੀਂ ਆ ਰਹੀ, ਸਾਡੀ ਸਰਕਾਰ ਆ ਰਹੀ ਆ, ਇਸ ਲਈ ਸਾਡੇ ਕੋਲ ਟਿਕਟਾਂ ਲੈਣਗੇ। ਮਤਲਬ ਤੁਸੀਂ ਵੀ ਬਾਜ਼ਾਰ 'ਚ ਸੈਕਿੰਡ ਹੈਂਡ ਮਾਲ ਹੀ ਖਰੀਦਣਾ। ਸਹੀ ਹੈ। ਇਹ ਤਾਂ ਮਤਲਬ ਕਾਂਗਰਸ ਇਹੀ ਸੁਨੇਹਾ ਦੇ ਰਹੀ ਹੈ ਕਿ ਜਿਹੜੇ ਲੋਕਾਂ ਵੱਲੋਂ ਛੱਡ ਦਿੱਤੇ ਜਾਣਗੇ ਤਾਂ ਤੁਸੀਂ ਉਹਨਾਂ ਨੂੰ ਲੈ ਲਓਗੇ। ਇਹ ਵੀ ਆਪਣੇ ਆਪ ਸਵਾਲ ਹੈ ਕਿ ਕਿਹੋ ਜਿਹੀ ਰਾਜਨੀਤੀ ਦਾ। ਇਹਦੇ ਨਾਲ ਖਰੀਦ ਦੇ ਮੁੱਦੇ ਨਾਲ ਰੌਲਾ ਪਾਉਣ ਨਾਲ ਸਾਡੇ ਕੋਲ ਆ ਗਏ, ਤੁਹਾਡੇ ਕੋਲ ਚੱਲ ਗਏ। ਅਮਨ ਅਰੋੜਾ ਕਹਿੰਦਾ ਜੀ ਇਹ ਝੂਠ ਬੋਲਦੇ ਨੇ ਜੀ, ਇਹ ਤਾਂ ਆਪ ਬੀਜੇਪੀ ਦੇ ਸੰਪਰਕ 'ਚ ਨੇ। ਪ੍ਰਤਾਪ ਬਾਜਵਾ ਕਹਿੰਦੇ ਜੀ ਇਹਨਾਂ ਦਾ ਮੁੱਖ ਮੰਤਰੀ ਬੀਜੇਪੀ ਦੇ ਸੰਪਰਕ 'ਚ ਹੈ, ਇਹਨਾਂ ਦਾ ਪ੍ਰਧਾਨ ਸਾਡੇ ਸੰਪਰਕ 'ਚ ਹੈ, ਉਹ ਸਾਡੇ ਕੋਲ ਨਹੀਂ ਆਊਗਾ ਅਮਨ ਅਰੋੜਾ। ਮਤਲਬ ਇਹ ਸਾਰੀ ਬਿਆਨਬਾਜ਼ੀ ਚੋਂ ਮੈਨੂੰ ਦੱਸ ਦਿਓ ਜੀ ਕਿ ਪੰਜਾਬ ਦਾ ਕਿਹੜਾ ਮਸਲਾ ਹੱਲ ਹੁੰਦਾ? ਇਹਦੇ ਨਾਲ ਬੇਰੁਜ਼ਗਾਰੀ ਵਾਲਾ ਮਸਲਾ ਹੱਲ ਹੋ ਗਿਆ ਹੋਣਾ, ਇਹਦੇ ਨਾਲ ਪਾਣੀ ਵਾਲਾ ਮਸਲਾ ਹੱਲ ਹੋ ਗਿਆ ਹੋਣਾ, ਕਿਸਾਨੀ ਮਸਲੇ ਮੁੱਕ ਗਏ ਹੋਣ। ਜੇ ਇਹ ਬਿਆਨਬਾਜ਼ੀ ਨਾਲ ਮੁੱਕਦਾ ਤਾਂ ਮੈਂ ਕਹਿੰਦਾ ਰੋਜ਼ ਬੁਲਾ ਕੇ ਕਰਾ ਦਿਆ ਕਰੋ ਇਹਨਾਂ ਨੂੰ। ਫਿਰ ਅੰਦਰ ਕੁਝ ਨੁਕਤਿਆਂ ਤੇ ਜ਼ਰੂਰ ਚਰਚਾ ਹੋਈ ਜੀ। ਉਹਨਾਂ ਚੋਂ ਇੱਕ ਸੱਤਾਧਾਰੀ ਧਿਰ ਵੱਲੋਂ ਵੀ ਇਹ ਸਵਾਲ ਆਇਆ ਕਿ ਜੀ ਕੀ ਸਰਕਾਰੀ ਸਕੂਲਾਂ ਨੂੰ ਬਿਜਲੀ ਮੁਫਤ ਮਿਲਦੀ ਆ? ਕਹਿੰਦੇ ਨਹੀਂ ਜੀ, ਉਹਨਾਂ ਨੂੰ ਬਿਜਲੀ ਮੁੱਲ ਮਿਲਦੀ ਆ। ਮਤਲਬ ਇਹਨਾਂ ਨੂੰ ਹੋਣਾ ਕਿ ਸਕੂਲ ਦੀ ਇੱਟਾਂ ਰੋੜਾਂ ਨੇ ਕਿਹੜਾ ਵੋਟਾਂ ਪਾਉਣੀਆਂ ਨੇ, ਪਰ ਉਹ 'ਚ ਜਿਹੜੇ ਭਾਈ ਜਵਾਕ ਪੜ੍ਹਦੇ ਨੇ ਉਹਨਾਂ ਦੀਆਂ ਵੋਟਾਂ ਤਾਂ ਪਰਿਵਾਰ ਦੀਆਂ ਹੈਗੀਆਂ ਨੇ। ਉਸ ਨਾਤੇ ਕਰ ਲਓ ਕਿ ਜੇ ਉਹਨਾਂ ਦੇ ਘਰਾਂ ਨੂੰ ਮਿਲਦੀ ਹੈ ਸਕੂਲਾਂ ਨੂੰ। ਜਦੋਂ ਫਿਰ ਅਮਨ ਅਰੋੜਾ ਨੇ ਮੋਰਚਾ ਸੰਭਾਲਿਆ, ਉਹ ਕਹਿੰਦਾ ਨਹੀਂ ਜੀ ਅਸੀਂ ਸਕੂਲਾਂ ਨੂੰ ਸੋਲਰ ਸਿਸਟਮ ਤੇ ਲਿਆ ਰਹੇ ਹਾਂ, ਅਸੀਂ ਵੱਡੀ ਗਿਣਤੀ ਦੇ ਵਿੱਚ ਸਕੂਲਾਂ 'ਚ ਸੋਲਰ ਸਿਸਟਮ ਲਵਾਤਾ। 4200 ਸਕੂਲ ਸੋਲਰ ਪਲਾਂਟ ਲੱਗ ਗਏ ਨੇ ਤੇ 2400 ਸਕੂਲਾਂ 'ਚ ਹੋਰ ਕੰਮ ਚੱਲ ਰਿਹਾ। ਸੋ ਇਸ ਤਰ੍ਹਾਂ ਅਸੀਂ ਲਗਾਤਾਰ ਇੱਥੇ ਕੰਮ ਕਰ ਰਹੇ। ਫਿਰ ਉੱਥੇ ਆਇਆ ਜੀ ਕਿ ਪੰਜਾਬ ਦੇ ਵਿੱਚ ਜਿਹੜੇ ਆਕਸੀਜਨ ਪਲਾਂਟ ਨੇ ਜੀ ਉਹਨਾਂ ਦੀ ਕੀ ਸਥਿਤੀ ਹੈ? ਸਰਕਾਰ ਕਹਿੰਦੀ ਜੀ ਬੰਦ ਪਏ। ਜਦੋਂ ਕਰੋਨਾ ਕਾਲ ਸੀ ਤਾਂ ਪੰਜਾਬ 'ਚ 41 ਆਕਸੀਜਨ ਪਲਾਂਟ ਐਕਟਿਵ ਹੋਏ ਸੀ ਤੇ ਅੱਜ ਦੀ ਤਰੀਕ 'ਚੋਂ ਸਾਰੇ ਬੰਦ ਨੇ। ਉਹ ਕਹਿੰਦੇ ਜੀ ਉਹ ਟੈਂਡਰ ਨਵਾਂ ਹੋਣਾ, ਹੁਣੇ ਟੈਂਡਰ ਹੋ ਜਾਣਾ, ਬਸ ਫਿਰ ਕੰਮ ਚੱਲ ਪੂਗਾ, ਤੁਸੀਂ ਫਿਕਰ ਨਾ ਕਰੋ ਜੀ, ਸਾਰਾ ਕੁਝ ਠੀਕ ਹੋ ਜਾਊ। ਫਿਰ ਸੜਕਾਂ ਵਾਲਾ ਮੁੱਦਾ ਆਇਆ ਉੱਥੇ ਕਿ ਕਿਵੇਂ ਬਣਨਗੀਆਂ ਪਿੰਡ ਵਾਲੀਆਂ ਸੜਕਾਂ। ਉੱਥੇ ਬੜੀਆਂ ਮਿੰਨਤਾਂ ਤਰਲਾ ਵਾਲਾ ਹਵਾਲਾ ਚੱਲਿਆ। ਫਿਰ ਉਹਦੇ ਵਿੱਚੋਂ ਮਤਲਬ ਕਿ ਜਿਹੜਾ ਇੱਕ ਖਾਸ ਕਰਕੇ ਕੇਂਦਰੀ ਖੇਤੀ ਪਾਲਿਸੀ ਜਿਹੜਾ ਖਰੜਾ ਹੈ ਉਹ ਸਾਰਿਆਂ ਦੀ ਨਜ਼ਰ 'ਚ ਹੈ ਕਿ ਕੀ ਜੇ ਕੱਲ ਦਾ ਦਿਨ ਟੱਪ ਕੇ ਅਗਲੇ ਦਿਨ ਉਹ ਲਿਆਉਣਗੇ। ਹਾਂ, ਕੇਂਦਰੀ ਸਿੱਖਿਆ ਨੀਤੀ ਤੇ ਜ਼ਰੂਰ ਤਰਕ ਬਿਤਰਕ ਹੋਇਆ ਕਿ ਬਈ ਦੇਸ਼ ਦੇ ਵੱਖ-ਵੱਖ ਸੂਬੇ ਇਹਨੂੰ ਰੱਦ ਕਰ ਰਹੇ ਨੇ, ਪੰਜਾਬ ਕਿਉਂ ਚੁੱਪ ਧਾਰੀ ਬੈਠਾ? ਪੰਜਾਬ ਉਸ ਮਸਲੇ ਤੇ, ਪੰਜਾਬ ਤਾਂ ਖੇਤੀ ਖਰੜਾ ਵੀ ਲੁਕੋ ਗਿਆ ਸੀ ਜੇਕਰ ਮੀਡੀਆ 'ਚ ਗੱਲ ਨਾ ਉੱਪਰਦੀ। ਸੋ ਹੁਣ ਇਹ ਸਿੱਖਿਆ ਨੀਤੀ ਤੇ ਵੀ ਅਜੇ ਤੱਕ ਚੁੱਪ ਨੇ। ਤੇ ਇਸੇ ਤਰ੍ਹਾਂ ਪਿਛਲੇ ਦਿਨੀ ਟ੍ਰਿਬਿਊਨਲ ਆਇਆ ਪਾਣੀਆਂ ਨੂੰ ਲੈ ਕੇ, ਪੰਜਾਬ ਦੌਰਾ ਕਰਕੇ ਗਿਆ। ਉਹ ਵੀ ਪ੍ਰਗਟ ਸਿੰਘ ਹੋਰਾਂ ਨੇ ਸਵਾਲ ਪੁੱਛਿਆ ਕਿ ਭਾਈ ਦੱਸ ਤਾਂ ਦਿਓ ਕੀ ਕਰਕੇ ਗਿਆ, ਕੀ ਕਰੂਗਾ, ਕੀ ਨਹੀਂ ਹੋਊਗਾ। ਤੁਸੀਂ ਚੁੱਪ ਕਰੋ, ਪਤਾ ਨਹੀਂ ਕੋਈ ਅੰਦਰ ਭੇਲੀ ਭੰਨੀ ਜਾਂਦੇ ਕਿ ਕੀ ਹੋ ਰਿਹਾ। ਇਹ ਜਾਣਕਾਰੀ ਪੰਜਾਬ ਨੂੰ ਵੀ ਹੋਵੇ ਤੇ ਸਾਨੂੰ ਵੀ ਹੋਵੇ। ਸੋ ਲੈ ਦੇ ਕੇ ਜੀ ਉੱਥੇ ਮਾਈਨਿੰਗ ਵਾਲਾ ਮੁੱਦਾ ਆ ਗਿਆ ਤੇ ਉੱਥੇ ਹਿਸਾਬ ਪੁੱਛਿਆ ਗਿਆ ਸਰਕਾਰ ਨੂੰ ਕਿ ਭਾਈ ਤੁਸੀਂ ਤਾਂ ਕਹਿੰਦੇ ਸੀ ਕਿ ਹਰ ਸਾਲ 20,000 ਕਰੋੜ ਦੀ ਆਮਦਨ ਖਜ਼ਾਨੇ 'ਚ ਆ ਜਾ ਕਰਨੀ ਆ ਮਾਈਨਿੰਗ ਦੀ, ਤੇ 20,000 ਦੇ ਹਿਸਾਬ ਨਾਲ ਤਾਂ ਮਤਲਬ 60,000 ਕਰੋੜ 3 ਸਾਲਾਂ 'ਚ ਆ ਗਿਆ ਹੋਊਗਾ ਖਜ਼ਾਨੇ 'ਚ। ਤੇ ਜਦੋਂ ਬਹੀ ਖਾਤਾ ਚੈੱਕ ਕੀਤਾ ਪ੍ਰਵੀਨ ਜੀ, ਅਜੇ 1000 ਕਰੋੜ ਵੀ ਨਹੀਂ ਆਇਆ, 900 ਕਰੋੜ ਦੇ ਗੇਟ 'ਚ ਆਇਆ। ਠੀਕ ਹੈ। ਤਾਂ ਗੱਲਾਂ 60,000 ਕਰੋੜ ਦੀਆਂ ਸੀਗੀਆਂ। ਤੇ ਇਹ ਸਾਰੀ ਸਥਿਤੀ ਦੇ ਵਿੱਚ ਬਹਿਸਬਾਜ਼ੀ ਵੱਧ ਹੋਈ, ਰੌਲਾ ਵੱਧ ਹੋਇਆ, ਕਿਸੇ ਮਸਲੇ ਤੇ ਸਿਰੇ ਲੱਗਣ ਵਾਲੀ ਗੱਲ ਕਿਤੇ ਨਜ਼ਰ ਨਹੀਂ ਆਈ। ਤੇ ਅੱਜ ਦਾ ਦਿਨ ਵੀ ਇਹੋ ਜਿਹਾ ਹੰਗਾਮਾ ਭਰਪੂਰ ਰਹਿਣਾ। ਫਿਰ ਵੀ ਉਮੀਦ ਕਰਦੇ ਹਾਂ ਕਿ ਸ਼ਾਇਦ ਅੱਜ ਸਿੱਖਿਆ ਨੀਤੀ ਦੇ ਉੱਤੇ ਲਿਆ ਕੇ ਰੱਦ ਕਰਨ ਦੀ ਕਵਾਇਦ ਕਰਨ, ਖੇਤੀ ਖਰੜਾ ਜਿਹੜਾ ਕੇਂਦਰ ਨੇ ਭੇਜਿਆ ਉਹਨੂੰ ਰੱਦ ਕਰਨ ਦੀ ਕਵਾਇਦ ਕਰਨ, ਟ੍ਰਿਬਿਊਨਲ ਤੇ ਕੋਈ ਜਵਾਬ ਦੇਣ। ਉਮੀਦ ਹੈ ਕਿ ਅੱਜ ਸ਼ਾਇਦ ਮੁੱਖ ਮੰਤਰੀ ਸਾਹਿਬ ਵੀ ਮੌਜੂਦ ਰਹਿਣ। ਪਰ ਮਤਲਬ ਕਿ ਆਪਣੇ ਆਪ 'ਚ ਇਹ ਸਵਾਲ ਹੈ ਕਿ ਅੰਦਰ ਵੀ ਤੁਸੀਂ ਕੰਮ ਨਹੀਂ ਕਰਦੇ ਤੇ ਮੀਡੀਆ 'ਚ ਵੀ ਤੁਸੀਂ ਸਿਰਫ ਸਰਕਾਰ ਬਣਾਉਣ ਦੇ, ਐਮਐਲਏ ਤੋੜਨ ਦੇ ਕੰਮ ਕਰਦੇ ਹੋ। ਇਹਦੇ ਨਾਲ ਪੰਜਾਬ ਦੇ ਕਿਵੇਂ ਮਸਲੇ ਹੱਲ ਹੋਣਗੇ ਇਹੀ ਲੀਡਰ ਜਾਣਦੇ ਆ ਜੀ। ਨਹੀਂ, ਬਿਲਕੁਲ ਤੁਸੀਂ ਬੜੀ ਸੁਹਿਰਦ ਚਰਚਾ ਛੇੜੀ ਹੈ ਸ਼ਰਮਾ ਜੀ। ਵੈਸੇ ਤਾਂ ਚਲੋ ਹੁਣ ਇਹ ਤਾਂ ਆਪਣਾ ਕੰਮ ਹੈ ਨਹੀਂਗਾ ਕਿ ਆਪਾਂ ਕੈਲਕੂਲੇਟਰ ਚੱਕ ਕੇ ਬੈਠੇ ਰਹੀਏ ਤੇ ਕਾਂਗਰਸ ਦੇ ਐਮਐਲਏ ਪੂਰੇ ਕਰੀਏ, ਇਹ ਤਾਂ ਇਹਨਾਂ ਦਾ ਕੰਮ ਹੈ। ਜਿਹੜੇ ਮਾਮਲਿਆਂ ਨੂੰ ਲੈ ਕੇ, ਜਿਹੜੀਆਂ ਗੱਲਾਂ ਤੇ ਲੈ ਕੇ ਇਹ ਆਪ ਭਾਜਪਾ ਦੇ ਵਿਰੁੱਧ ਬਿਆਨਬਾਜ਼ੀ ਕਰਦੇ ਨੇ ਕਿ ਸਾਡੀ ਹਾਰਸ ਟ੍ਰੇਡਿੰਗ ਕਰਦੇ ਨੇ, ਇਹ ਸਾਡੇ ਐਮਐਲਏਜ਼ ਲੁਕਾਉਣੇ ਪੈਂਦੇ ਨੇ, ਰਾਜ ਸਭਾ ਦੀਆਂ ਵੋਟਾਂ ਵੇਲੇ ਅੱਡੇ ਸਾਰਾ ਕੁਝ ਹੁੰਦਾ ਹੈ, ਸਾਡੇ ਬੰਦੇ ਤੋੜ ਕੇ ਇਹਨਾਂ ਨੇ ਸਰਕਾਰਾਂ ਬਣਾ ਲਈਆਂ, ਉਹੀ ਕੰਮ ਤੁਸੀਂ ਪੰਜਾਬ 'ਚ ਕਰ ਰਹੇ ਹੋ। ਤੁਸੀਂ ਡੈਮੋਕ੍ਰੇਸੀ ਦੇ ਕਿੱਡੇ ਲੜਾਕੇ ਆ ਗਏ ਜਾਂ ਸਰਗਰਮ ਬੰਦੇ ਆ ਗਏ ਕਿ ਬਈ ਤੁਸੀਂ ਲੜ ਰਹੇ ਹੋ ਡੈਮੋਕ੍ਰੇਸੀ ਬਚਾਉਣ ਦੇ ਲਈ। ਪ੍ਰਵੀਨ ਜੀ, ਮੈਨੂੰ ਇਹ 'ਚ ਇੱਕ ਹੋਰ ਨੁਕਤਾ ਵੀ ਲੱਗਦਾ ਜੀ। ਇਸ ਸਮੇਂ ਕਾਂਗਰਸ 'ਚ ਪ੍ਰਧਾਨ ਦੀ ਰੇਸ ਚੱਲ ਰਹੀ ਹੈ। ਹਾਂਜੀ। ਉਸ ਰੇਸ ਦਾ ਮਤਲਬ ਅਖੀਰਲਾ ਨਵੇੜਾ ਇਹ ਹੋਣਾ ਕਿ ਇਹਨਾਂ 'ਚੋਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਊਗਾ। ਤੇ ਪ੍ਰਤਾਪ ਬਾਜਵਾ ਇਕੱਲੇ ਆਮ ਆਦਮੀ ਪਾਰਟੀ ਨੂੰ ਨਹੀਂ ਡਰਾ ਰਹੇ ਕਿ ਤੁਹਾਡੇ 30-32 ਐਮਐਲਏ ਮੇਰੇ ਸੰਪਰਕ 'ਚ ਨੇ, ਆਪਣੀ ਹਾਈ ਕਮਾਂਡ ਨੂੰ ਵੀ ਦੱਸ ਰਹੇ ਨੇ ਕਿ ਮੇਰੇ ਕੋਲ ਆਪਣੇ ਉਮੀਦਵਾਰ ਹੈਗੇ ਨੇ। ਸੋ ਮੈਨੂੰ ਇਹ ਵੀ ਲੱਗਦਾ ਉਧਰ ਵੀ ਦਬਾਅ ਦੀ ਨੀਤੀ ਹੈ ਕਿ ਮੇਰੇ ਕੋਲ 30 ਮੌਜੂਦਾ ਐਮਐਲਏ ਦੇ ਨਾਲ ਸੰਪਰਕ ਹੈਗਾ,
ਇਸ ਲਈ ਮੈਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਓ, ਮੈਨੂੰ ਪ੍ਰਧਾਨ ਬਣਾਓ। ਮੈਨੂੰ ਲੱਗਦਾ ਕੁਛ ਅਜਿਹੀ ਗੇਮ ਵੀ ਖੇਡ ਰਹੇ। ਹਾਂਜੀ, ਬਿਲਕੁਲ ਗੇਮ ਇਹ ਹੋ ਸਕਦਾ, ਇਸ ਥਿਊਰੀ ਦੇ ਵਿੱਚ ਵੀ ਆਪਾਂ ਤੁਹਾਡੇ ਨਾਲ ਸਹਿਮਤ ਹੋ ਜਾਂਦੇ ਹਾਂ, ਕਿਉਂਕਿ ਜਿਹੜੀ ਸਿਆਸਤ ਆ ਉਹ ਇਕੱਲੇ ਵਿਰੋਧੀਆਂ ਨਾਲ ਥੋੜ੍ਹਾ ਹੁੰਦੀ ਆ, ਵਿਦਨ ਦਾ ਪਾਰਟੀ ਵੀ ਇੱਕ ਪੋਲਿਟਿਕਸ ਚੱਲਦੀ ਹੈ ਨਾ, ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ। ਪਰ ਇਹ ਰੌਲਾ ਹੈ ਵੀ ਜਿਹੜੇ ਤਰੀਕੇ ਦੇ ਨਾਲ ਉਹ ਕਹਿ ਰਹੇ ਸੀ ਬੜੇ ਹੁੱਬ ਕੇ ਕਿ ਮੈਂ ਬਈ 45 ਸਾਲ ਹੋ ਗਏ ਸਿਆਸਤ ਦੇ ਵਿੱਚ ਆ, 45 ਸਾਲਾਂ ਦੇ ਤਜਰਬੇ ਦੇ ਵਿੱਚੋਂ ਉਹ ਨਹੀਂ ਦਿਖਦਾ ਕਿ ਉਹ ਐਜ਼ ਏ ਲੀਡਰ ਆਫ ਆਪੋਜੀਸ਼ਨ ਗੱਲ ਕਰ ਰਹੇ ਨੇ। ਇੱਕ ਘਾਗ ਸਿਆਸਤਦਾਨ ਵਾਂਗੂ ਜਿਹੜੀਆਂ ਉਹ ਗੱਲਾਂ ਕਰਦੇ ਨੇ, ਜਿਵੇਂ ਬਾਦਲ ਸਾਹਿਬ ਗੱਲਾਂ ਕਰਦੇ ਹੁੰਦੇ ਸੀ, ਉਸ ਤਰੀਕੇ ਦੀਆਂ ਗੱਲਾਂ ਜਿਹੜੀਆਂ ਨੇ ਉਹ ਕਰ ਰਹੇ ਨੇ। ਅਗਲੀ ਗੱਲ ਕਰੀਏ ਧਾਲੀਵਾਲ ਸਾਹਿਬ ਦੀ। ਲੰਘੇ ਦਿਨਾਂ ਦੇ ਵਿੱਚ ਬੜਾ ਜ਼ਿਕਰ ਹੋਇਆ, ਕਹਿੰਦੇ ਜੀ ਮਹਿਕਮਾ ਹੈ ਨਹੀਂ ਪਰ ਮੰਤਰੀ ਸਾਹਿਬ ਸੀਗੇ, ਤੇ ਆਪਾਂ ਇਹ ਤੇ ਚਰਚਾ ਵੀ ਕੀਤੀ ਸੀ। ਪਰ ਧਾਲੀਵਾਲ ਸਾਹਿਬ ਪਹਿਲੇ ਨਹੀਂ ਜਿਨ੍ਹਾਂ ਦੇ ਨਾਲ ਇਹ ਚੀਟ ਹੋਈ ਹੈ, ਧੋਖਾ ਹੋਇਆ। ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੰਗਲਾ ਕੋਲ ਵੀ ਕਹਿੰਦੇ ਇਹ ਮਹਿਕਮਾ ਰਿਹਾ ਜੀ। ਪ੍ਰਵੀਨ ਜੀ, ਜਦੋਂ ਇਹ ਖਬਰ ਬਾਹਰ ਆਈ ਕਿ ਹਾਂਜੀ ਕੁਲਦੀਪ ਧਾਲੀਵਾਲ ਕੋਲ ਹੁਣ ਲੈ ਦੇ ਕੇ NRI ਮੰਤਰਾਲਾ ਮਹਿਕਮਾ ਰਹਿ ਗਿਆ, ਤੇ ਉਸ ਸਮੇਂ ਖੂਬ ਹੰਗਾਮਾ ਹੋਇਆ ਕਿ ਵੀ ਕੁਲਦੀਪ ਧਾਲੀਵਾਲ ਤਾਂ ਹਰ ਵਾਰ ਠੱਗੀ ਵੱਜੀ ਜਾਂਦੀ ਹੈ। ਪਹਿਲਾਂ ਉਸਦੀ ਖੇਤੀਬਾੜੀ ਖੋਇਆ, ਉਹ ਤੋਂ ਹੈ ਨਾ ਪਸ਼ੂ ਪਾਲਣ ਤੇ ਪਿੰਡੂ ਵਿਕਾਸ ਤੇ ਪੰਚਾਇਤ ਸਾਰਾ ਕੁਛ, ਤੇ ਬਾਅਦ ਚ ਉਹਨੂੰ ਮੈਂ NRI ਦੇ ਨਾਲ ਦੇਤਾ ਜੀ ਮਤਲਬ ਜਿਹੜਾ ਪ੍ਰਸ਼ਾਸਨਿਕ ਸੁਧਾਰ ਵਾਲਾ। ਹੁਣ ਤੁਸੀਂ ਕਹੀ ਜਾਂਦੇ ਕਿ ਇਹ ਤਾਂ ਹੋਂਦੇ ਨਹੀਂ ਹੈਗੀ। ਮਤਲਬ ਮੀਡੀਆ ਤਾਂ ਕਹਿ ਰਿਹਾ ਸੀਗਾ ਕਿ ਵਿਭਾਗ ਖਤਮ ਕਰਤਾ ਸਰਕਾਰ ਨੇ, ਪਰ ਜਦੋਂ ਉਹਨਾਂ ਦਾ ਨੋਟੀਫਿਕੇਸ਼ਨ ਪੜ੍ਹੋ ਤਾਂ ਉਹਦੇ ਵਿੱਚ ਸਪਸ਼ਟ ਆਉਂਦਾ ਸੀਗਾ ਕਿ ਬਈ ਇਹ ਹੋਂਦ 'ਚ ਨਹੀਂ ਹੈਗਾ, ਇਹ ਖਤਮ ਹੋਇਆ ਹੁਣ ਤਾਂ ਬਹੁਤ ਸਮਾਂ ਹੋ ਗਿਆ, ਬਸ ਇਹਦਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ। ਅਸਾਂ ਨੋਟੀਫਿਕੇਸ਼ਨ ਅੱਜ ਜਾਰੀ ਕੀਤਾ। ਫਿਰ ਸਵਾਲ ਹੈ ਕਿ ਬਈ 3 ਸਾਲ ਸਰਕਾਰ ਨੂੰ ਹੋ ਗਏ, 3 ਸਾਲ ਐਂ ਚੱਲੀ ਗਿਆ ਕੰਮ ਜੀ। 21-22 ਮਹੀਨਿਆਂ ਤੋਂ ਇਹ ਕੁਲਦੀਪ ਧਾਲੀਵਾਲ ਕੋਲ ਸੀ, 2 ਸਾਲ ਤੋਂ ਐਂ ਚੱਲੀ ਜਾਂਦਾ। ਕੁਲਦੀਪ ਧਾਲੀਵਾਲ ਬਿਨਾਂ ਵਿਭਾਗ ਵਾਲੇ ਦਾ ਹੀ ਮੰਤਰੀ ਹੈ। ਮਤਲਬ ਕੋਈ ਫਾਈਲ, ਕਾਗਜ਼ ਪੱਤਰ, ਚੈੱਕ ਚੁਕਾਈ, ਲਿਖ ਪੜਤ, ਕੋਈ ਸੈਕਟਰੀ, ਕੋਈ ਕਿਸੇ ਨਾਲ ਮੀਟਿੰਗ ਹੈ, ਕੋਈ ਕੁਛ, ਉਹ ਸਾਰਾ ਕੁਝ ਕੀ ਹੁੰਦਾ ਸੀ। ਫਿਰ ਇਹਦਾ ਮਤਲਬ ਤਾਂ ਇਹ ਹੈ ਕਿ ਤੁਸੀਂ ਕਿਸੇ ਵਿਭਾਗ ਦਾ ਕੋਈ ਕੰਮ ਹੀ ਨਹੀਂ ਕਰ ਰਹੇ। ਜੇ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਜਦੇ ਪਹਿਲਾਂ ਹੀ ਪਤਾ ਲੱਗ ਜਾਂਦਾ ਮੰਤਰੀ ਬਣਨ ਤੋਂ ਬਾਅਦ 10 ਦਿਨਾਂ 'ਚ, ਹਫ਼ਤੇ, 15 ਦਿਨਾਂ 'ਚ, ਮਹੀਨੇ 'ਚ, ਕਿ ਬਈ ਇਹ ਵਿਭਾਗ ਕਿੱਥੇ ਹੈ ਜੀ। ਤੇ ਹੁਣ ਜਦੋਂ ਇਹ ਮੁੱਦਾ ਮੀਡੀਆ 'ਚ ਬਣਿਆ ਤਾਂ ਫਿਰ ਸਰਕਾਰ ਸਫਾਈ ਦੇਣ ਲਈ ਸਾਹਮਣੇ ਆਈ। ਸਰਕਾਰ ਨੇ ਫਿਰ ਬਕਾਇਦਾ ਰਿਪੋਰਟਾਂ ਦੇ ਹਵਾਲੇ ਨਾਲ, ਤੱਥਾਂ ਦੇ ਹਵਾਲੇ ਨਾਲ, ਸਮੇਂ ਦੇ ਹਵਾਲੇ ਨਾਲ ਦਮ ਭਰਿਆ ਕਿ ਜੀ ਇਹ ਸਾਡੇ ਸਮੇਂ ਨਹੀਂ ਮੁੱਕਿਆ, ਇਹ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਦੀ ਗੱਲ ਹੈ ਜੀ। ਉਹ ਕਹਿੰਦੇ ਜੀ 2018 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੁੱਖ ਮੰਤਰੀ ਕਾਰਜਕਾਲ ਦੇ ਦੌਰਾਨ ਹੀ ਇਹਦਾ ਭੋਗ ਪਾਤਾ ਸੀ। ਠੀਕ ਹੈ ਜੀ, ਠੀਕ ਹੈ ਜੀ। ਪਰ ਉਸੇ ਕਾਰਜਕਾਲ 'ਚ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਰਿਹਾ ਹੀ ਵਿਭਾਗ, ਤੇ ਜੇ ਭੋਗ ਪੈ ਗਿਆ ਸੀ ਫਿਰ ਮੁੱਖ ਮੰਤਰੀ ਦੇ ਕੋਲ ਕਿਵੇਂ ਸੀ ਇਹ ਵਿਭਾਗ? ਉਹ ਤਾਂ ਹੋਗਾ ਫਿਰ ਚੰਨੀ ਜੀ ਮੁੱਖ ਮੰਤਰੀ ਬਣੇ, ਚੰਨੀ ਦੇ ਸਮੇਂ ਵਿਜੇਂਦਰ ਸਿੰਗਲਾ ਕੋਲ ਆਇਆ ਹੈ ਵਿਭਾਗ। ਤੇ ਇਹਦਾ ਮਤਲਬ ਉਸ ਸਮੇਂ ਵੀ ਕੋਈ ਕੰਮ ਨਹੀਂ ਹੋ ਰਿਹਾ ਸੀ, ਇਹ ਸਿਰਫ ਕਾਗਜ਼ੀ ਪੱਤਰੀ ਟੈਗ ਨੇ। ਫਿਰ ਸਾਰੇ ਮੰਤਰੀਆਂ ਦਾ ਇਹੀ ਹਾਲ ਹੈ, ਬਾਕੀ ਵਿਭਾਗਾਂ ਦਾ ਕੀ ਹਾਲ ਹੁੰਦਾ ਕੋਈ ਤੁਸੀਂ ਅੰਦਾਜ਼ਾ ਲਾ ਲਓ। ਪਰ ਮੈਨੂੰ ਇਹਦੇ ਨਾਲੋਂ ਇੱਕ ਨੁਕਤਾ ਜਿਹੜਾ ਹੋਰ ਫਿਕਰ 'ਚ ਆਉਂਦਾ ਜੀ, ਉਹ ਪ੍ਰਵੀਨ ਜੀ ਇਹ ਆ ਕਿ ਜੇ 2018 'ਚ ਖਤਮ ਹੋ ਗਿਆ, ਪਰ ਇਹ ਕਿਸੇ ਨਾ ਕਿਸੇ MLA ਨੂੰ ਬਤੌਰ ਮੰਤਰੀ ਅਲਾਟ ਹੁੰਦਾ ਰਿਹਾ, ਤੇ ਜੇ ਅਲਾਟ ਹੁੰਦਾ ਤਾਂ ਬਜਟ 'ਚ ਵੀ ਇਹਦੇ ਲਈ ਕੁਝ ਤਜਵੀਜ਼ਾਂ ਆਉਂਦੀਆਂ ਹੋਣਗੀਆਂ, ਇਹਦੇ ਲਈ ਬਜਟ ਵੀ ਅਲਾਟ ਹੁੰਦਾ ਹੋਊਗਾ, ਤੇ ਉਹ ਬਜਟ ਫਿਰ ਕੌਣ ਖਾਂਦਾ ਰਿਹਾ? ਸਹੀ ਸੀ, ਬਿਲਕੁਲ ਸਹੀ। ਉਹ ਬਜਟ ਕਿੱਥੇ ਗਿਆ, ਕਿੱਥੇ ਲੱਗਿਆ? ਆਪਾਂ ਇੱਕ ਪਿੰਡ ਦੀ ਗੱਲ ਕੀਤੀ ਸੀ ਨਾ ਜੀ, ਇੱਕੋ ਪਿੰਡ ਬਣਾ ਲਿਆ ਤੇ ਉਹ ਅਸਲੀ ਪਿੰਡ ਨੂੰ ਘੱਟ ਮਿਲਿਆ ਤੇ ਨਕਲੀ ਪਿੰਡ ਨੂੰ ਵੱਧ ਮਿਲ ਗਿਆ। ਹੁਣ ਇਹ ਨਕਲੀ ਵਿਭਾਗ ਸੀ, ਜੇ 2018 ਤੋਂ ਬਾਅਦ ਜਦ ਤੁਸੀਂ ਰੱਦ ਕਰਤਾ ਕਿ ਇਹਦੇ ਨਾਲ ਦਾ ਦੂਸਰਾ ਵਿਭਾਗ ਹੈਗਾ ਜੀ, ਉਹ ਉਸੇ ਤਰ੍ਹਾਂ ਦਾ ਕੰਮ ਕਰ ਰਿਹਾ ਜੀ, ਇਸ ਲਈ ਇਹਦੀ ਲੋੜ ਨਹੀਂ। ਤੇ ਜੇ ਇਹਦੀ ਲੋੜ ਨਹੀਂ, ਫਿਰ ਇਹਦੇ ਮੰਤਰੀ ਕਿਵੇਂ ਬਣਦੇ ਰਹੇ? ਤੇ ਜੇ ਮੰਤਰੀ ਬਣੇ ਨੇ ਤਾਂ ਬਜਟ ਦੇ ਵਿੱਚ ਇਹਦੇ ਲਈ ਫੰਡ ਆਉਂਦਾ ਰਿਹਾ ਹੋਊਗਾ, ਉਹ ਫੰਡ ਕੌਣ ਖਾ ਗਿਆ, ਇਹਦਾ ਸਟਾਫ ਕੌਣ ਖਾ ਗਿਆ, ਸਟਾਫ ਦੇ ਨਾਂ ਤੇ ਕਿਹਨੇ ਖਾਧਾ? ਇਹ ਤਾਂ ਬੜੀ ਜਾਂਚ ਦਾ ਵਿਸ਼ਾ ਜਨਾਬ। ਜੀ ਬਿਲਕੁਲ ਬਿਲਕੁਲ। ਪਰ ਤੁਸੀਂ ਪਿਛਲੇ ਪੰਨੇ ਤਾਂ ਨਹੀਂ ਫਰੋਲ ਲਏ ਕਿ ਉਸ ਦੇ ਵਿੱਚ ਤੁਹਾਡਾ ਪੰਨਾ ਵੀ ਹੁਣ ਦਰਜ ਹੋ ਚੁੱਕਿਆ, ਤੁਸੀਂ ਵੀ ਉਸੇ ਕਤਾਰ ਚੋਂ। ਤੇ ਪਰ ਇਸ 3 ਸਾਲ ਬਾਅਦ ਆ ਕੇ ਇਸ ਨੂੰ ਤੁਸੀਂ ਆਪਣਾ ਪੋਜ਼ਿਟਿਵ ਪੱਖ ਵਜੋਂ ਲੋਕਾਂ ਮੂਹਰੇ ਦੱਸਣਾ ਚਾਹੁੰਦੇ ਹੋ ਕਿ ਲੋ ਜੀ ਪਿਛਲੀ ਵਾਰ ਹੋਇਆ ਸੀ ਤਾਂ ਅਸੀਂ ਖਤਮ ਕਰਤਾ, ਪਰ ਹਾਸੋਹੀਣੀ ਸਥਿਤੀ ਤੁਸੀਂ ਫਸ ਗਏ ਜੀ। ਸੋ ਪਰ ਇੱਥੋਂ ਇਹ ਵੀ ਸਪਸ਼ਟ ਹੈ ਕਿ ਕਿਤੇ ਵੀ ਪਾਰਦਰਸ਼ਤਾ ਨਹੀਂ ਹੈ। ਜੇ ਸਰਕਾਰਾਂ ਆਪ ਨਹੀਂ ਕੁਝ ਜਾਣਦੀਆਂ ਤਾਂ ਲੋਕਾਂ ਨੂੰ ਕੀ ਸਪਸ਼ਟ ਦੱਸਣਗੀਆਂ? ਬਿਲਕੁਲ ਸਹੀ ਹੈ ਜੀ, ਬਿਲਕੁਲ। ਅਗਲੀ ਖਬਰ ਦੇ ਵੱਲ ਵਧੀਆ। ਸ਼ਰਮਾ ਜੀ, ਗੱਲ ਕਰੀਏ ਧਾਮੀ ਸਾਹਿਬ ਨੂੰ ਮਨਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਦੇ ਬਾਰੇ। ਕਹਿੰਦੇ ਇਹਨਾਂ ਨੂੰ ਕੋਸ਼ਿਸ਼ਾਂ ਤਾਂ ਮਨਾਉਣ ਦੀਆਂ ਹੋ ਰਹੀਆਂ ਨੇ, ਪਰ ਇਹਨਾਂ ਕੋਸ਼ਿਸ਼ਾਂ ਨੂੰ ਸ਼ਾਇਦ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ ਜੀ। ਪ੍ਰਵੀਨ ਜੀ, ਅੰਤਰਿਮ ਕਮੇਟੀ ਦੀ ਬੈਠਕ ਹੋ ਗਈ, ਧਾਮੀ ਸਾਹਿਬ ਦਾ ਅਸਤੀਫਾ ਮਤਲਬ ਨਾ ਮਨਜ਼ੂਰ ਕੀਤਾ ਤੇ ਉਹਨੂੰ ਹੋਲਡ ਤੇ ਪਾ ਲਿਆ, ਤੇ ਜਥੇਦਾਰ ਸਾਹਿਬ ਕੋਲ ਜਾਇਆ ਹੈ ਨਾ, ਤੇ ਉਧਰ ਧਾਮੀ ਸਾਹਿਬ ਨੂੰ ਅਪੀਲਾਂ ਜਾਰੀ ਨੇ, ਬੰਦੇ ਭੇਜੇ ਜਾ ਰਹੇ ਨੇ, ਮਨਾਇਆ ਜਾ ਰਿਹਾ।
ਪਰ ਧਾਮੀ ਸਾਹਿਬ ਹੁਣ ਅੜੇ ਨੇ ਕਿ ਹੁਣ ਮੈਂ ਵਾਪਸ ਨਹੀਂ ਪਰਤਣਾ। ਉਹਨਾਂ ਨੂੰ ਕਈ ਫਾਰਮੂਲੇ ਦਿੱਤੇ, ਇੱਥੋਂ ਤੱਕ ਕਿ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਵੀ ਹੁਣ ਤਾਂ ਅਪੀਲ ਕਰਤੀ ਕਿ ਧਾਮੀ ਸਾਹਿਬ ਮੁੜ ਆਓ, ਤੁਸੀਂ ਸੰਭਾਲੋ। ਜਿਹੜੇ ਅਕਾਲੀ ਦਲ ਬਾਦਲ ਧਿਰ ਦੇ ਉਲਟ ਖੜੇ ਨੇ ਉਹ ਵੀ ਕਹਿ ਰਹੇ ਨੇ ਧਾਮੀ ਸਾਹਿਬ ਤੁਸੀਂ ਆ ਜਾਓ, ਤੁਹਾਤੋਂ ਬਿਹਤਰ ਹੋਰ ਕੋਈ ਨਹੀਂ ਗਾ। ਪਰ ਜਿਹੜਾ ਸਵਾਲ ਇਹ ਆ ਰਿਹਾ ਕਿ ਵੀ ਧਾਮੀ ਸਾਹਿਬ ਨੂੰ ਆ ਕੇ 7 ਮੈਂਬਰੀ ਕਮੇਟੀ ਚ ਅਗਵਾਈ ਕਰਕੇ ਆਪਣਾ ਬਣਦਾ ਰੋਲ ਨਿਭਾਉਣਾ ਚਾਹੀਦਾ ਹੈ ਨਾ। ਧਾਮੀ ਸਾਹਿਬ ਨੂੰ ਜਿਹੜੇ ਸਿਧਾਂਤਾਂ ਲਈ ਜਾਣੇ ਜਾਂਦੇ ਨੇ ਉਹਦੇ ਤੇ ਪਹਿਰਾ ਦੇਣਾ ਚਾਹੀਦਾ ਹੈ। ਜੇ ਧਾਮੀ ਸਾਹਿਬ ਆਪਣੇ ਦਮ ਦੇ ਉੱਤੇ ਮਤਲਬ ਕਿ ਬਿਲਕੁਲ ਉਹ ਬਤੌਰ ਸ਼ਖਸੀਅਤ ਬੜੇ ਸਪਸ਼ਟਵਾਦੀ, ਬੜੇ ਇਮਾਨਦਾਰ, ਬੜੇ ਨਿਮਰ ਹੋ ਕੇ ਵਿਚਰਨ ਵਾਲੇ ਮੰਨੇ ਜਾਂਦੇ ਨੇ, ਪਰ ਜਿਹੜੇ ਧਾਮੀ ਸਾਹਿਬ ਜੇਕਰ ਇੰਨਾ ਦਮ ਰੱਖਦੇ ਹੁੰਦੇ ਕਿ ਉਹ ਫੈਸਲੇ ਅਕਾਲ ਤਖਤ ਦੇ ਹੁਕਮਾਂ ਅਨੁਸਾਰ ਇੰਝ ਲੈ ਲੈਂਦੇ ਜਾਂ ਹੁਣ ਲੈਣ ਦੀ ਆਸ ਨਾਲ ਉਹਨਾਂ ਨੂੰ ਬੁਲਾਇਆ ਜਾ ਰਿਹਾ, ਫਿਰ ਉਹ ਜਾਂਦੇ ਹੀ ਕਿਉਂ? ਸਹੀ ਹੈ, ਫਿਰ ਉਹ ਕਰ ਲੈਂਦੇ ਨਾ, ਉਹਨਾਂ ਕੋਲ ਇੰਨਾ ਮੌਕਾ ਰਿਹਾ। ਫਿਰ ਉਹਨਾਂ ਨੇ 2.5 ਮਹੀਨੇ ਬਾਅਦ ਹੀ ਕਿਉਂ 7 ਮੈਂਬਰੀ ਕਮੇਟੀ ਦੀ ਬੈਠਕ ਬੁਲਾਈ ਸੀ? ਤੇ ਹੁਣ ਜਿਹੜੇ ਫਾਰਮੂਲੇ ਤੇ ਲਿਆਂਦਾ ਜਾ ਰਿਹਾ ਕਿ ਧਾਮੀ ਸਾਹਿਬ ਤੁਸੀਂ ਪ੍ਰਧਾਨਗੀ ਸਾਂਭ ਲਓ, 7 ਮੈਂਬਰੀ ਨਾ ਸਾਂਭੋ। 7 ਮੈਂਬਰੀ ਦੀ ਮੁਖੀ ਦੀ ਕੁਰਸੀ ਤਾਂ ਮਿਲਿਓ ਤਾਂ ਸੀ ਕਿ ਤੁਸੀਂ ਐਸਜੀਪੀਸੀ ਦੇ ਪ੍ਰਧਾਨ ਤਾਂ ਸੀ। ਸੋ ਹੁਣ ਧਾਮੀ ਸਾਹਿਬ ਪਰਤਣਗੇ ਜਾਂ ਨਹੀਂ ਪਰਤਣਗੇ ਇਹ ਤਾਂ ਉਮੀਦ ਬਿਲਕੁਲ ਕਾਫੀ ਘੱਟ ਹੈ ਕਿ ਉਹ ਪਰਤਣਗੇ, ਪਰ ਜਥੇਦਾਰ ਸਾਹਿਬ ਚਲੇ ਜਾਣਗੇ ਇਹ ਸਵਾਲ ਵੱਡਾ ਹੋ ਗਿਆ। ਕਿਉਂਕਿ ਲੈ ਦੇ ਕੇ ਸਾਰਾ ਕੁਝ ਹੁਣ ਜਥੇਦਾਰ ਸਾਹਿਬ ਤੇ ਆ ਕਿ ਉਹ ਦਮ ਦਿਖਾਉਣਗੇ, ਉਹ ਕੋਈ ਸਟੈਂਡ ਲੈਣਗੇ, ਉਹ ਕੋਈ 2 ਤਰੀਕ ਵਾਲੇ ਫੈਸਲਿਆਂ ਤੇ ਪਹਿਰਾ ਦਿੰਦਿਆਂ ਹੋਇਆ ਅੰਤਰਿੰਗ ਕਮੇਟੀ ਨੂੰ, ਸ਼੍ਰੋਮਣੀ ਕਮੇਟੀ ਨੂੰ, ਹੈ ਨਾ, ਜਾਂ 3 ਮੈਂਬਰੀ ਕਮੇਟੀ ਨੂੰ, ਗਿਆਨੀ ਹਰਪ੍ਰੀਤ ਸਿੰਘ ਨੂੰ, ਜਾਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ। ਮਤਲਬ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਉਹਨਾਂ ਦੀ ਅਗਵਾਈ ਚ ਪੰਜ ਸਿੰਘ ਸਾਹਿਬਾਨਾਂ ਨੇ 2 ਤਰੀਕ ਨੂੰ ਜਿਹੜੇ ਫੈਸਲੇ ਸੁਣਾਏ ਸੀ ਉਹ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਸੀ। ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਪੜਿਆ ਗਿਆ ਹੁਕਮਨਾਮਾ ਸੀ। ਉਹ ਕੋਈ ਮਤਲਬ ਸੇਬਾਂ ਦੀ ਰੇਹੜੀ ਨਹੀਂ ਸੀ ਕਿ ਤੁਹਾਨੂੰ ਜਿਹੜਾ ਸੇਬ ਪਸੰਦ ਆ ਉਹ ਅਸੀਂ ਚੱਕ ਲਿਆ, ਬਾਕੀ ਅਸੀਂ ਨਹੀਂ ਖਰੀਦਣੇ। ਮਤਲਬ ਅਕਾਲੀ ਦਲ ਨੇ ਪਿਕ ਐਂਡ ਚੂਜ਼ ਵਾਲੀ ਨੀਤੀ ਅਪਣਾਈ ਕਿ ਜਿਹੜਾ ਸਾਨੂੰ ਫਿੱਟ ਬੈਠਦਾ ਆ ਅਸੀਂ ਮਨਜ਼ੂਰ ਕਰਾਂਗੇ ਜੀ, ਅਸੀਂ ਮਨਜ਼ੂਰ ਨਹੀਂ ਕਰਾਂਗੇ। ਆਹ ਸਾਨੂੰ ਮਨਜ਼ੂਰ ਹੈ ਜੀ ਸੇਵਾ ਕਰਨੀ, 7 ਮੈਂਬਰੀ ਕਮੇਟੀ ਸਾਨੂੰ ਮਨਜ਼ੂਰ ਨਹੀਂ। ਉਹ ਵੀ ਉਸੇ ਥਾਂ ਤੋਂ ਉਸੇ ਤਰੀਕ ਨੂੰ ਉਸੇ ਸਮੇਂ ਉਸੇ ਰੂਪ ਚ ਬਣਾਈ ਗਈ ਹੈ। ਸੋ ਇਸ ਲਈ ਅਕਾਲੀ ਦਲ ਨੇ ਤਾਂ ਜਮਾ ਹੀ ਮਤਲਬ ਸਿਰਾ ਲਾਤਾ। ਸ਼੍ਰੋਮਣੀ ਕਮੇਟੀ ਜਿਹੜੀ ਜਥੇਦਾਰ ਸਾਹਿਬ ਨੂੰ ਇਹ ਕਹਿਣ ਚਲੀ ਗਈ ਹੈ ਕਿ ਤੁਹਾਡਾ ਅਧਿਕਾਰ ਖੇਤਰ ਨੀਗਾ ਜੀ, ਤੁਹਾਡਾ ਅਧਿਕਾਰ ਖੇਤਰ ਆ, ਇਹ ਤੁਹਾਨੂੰ ਸਮਝਾਉਣਾ ਆ ਅਸੀਂ। ਮਤਲਬ ਉਹ ਸਮਝਾਉਣਾ ਹੈ ਕਿ ਧਮਕਾਉਣਾ, ਉਹ ਡਰਾਉਣਾ ਹੈ, ਕੀ ਪ੍ਰਕਿਰਿਆ ਉਹ। ਤੇ ਗਿਆਨੀ ਰਘਵੀਰ ਸਿੰਘ ਦਾ ਇਹ ਕਹਿਣਾ ਕਿ ਵੀ ਮੈਂ ਤਾਂ ਸਮਝਦਾ ਸੀਗਾ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਪੂਰੀ ਲੋਕਾਈ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਸਿੱਖ ਭਾਈਚਾਰਾ ਵੱਸਦਾ, ਅਕਾਲ ਤਖਤ ਸਾਹਿਬ ਨੂੰ ਸਮਰਪਿਤ ਜਿਹੜੀਆਂ ਧਿਰਾਂ ਨੇ ਉਹਨਾਂ ਤੇ ਲਾਗੂ ਹੁੰਦਾ। ਮੈਨੂੰ ਤਾਂ ਹੁਣ ਪਤਾ ਲੱਗਾ ਕਿ ਤਾਂ 4 ਦੀਵਾਰੀ 'ਚ ਹੈ। ਹੁਣ ਇਸ ਨੂੰ ਵੱਡੇ ਤੰਜ ਵਜੋਂ ਦੇਖ ਰਹੇ ਨੇ ਲੋਕ। ਜੀ ਲੋਕ ਕਹਿੰਦੇ ਕਿ ਬਹੁਤ ਵੱਡਾ ਤੰਜ ਕੱਸਿਆ ਗਿਆਨੀ ਰਘਵੀਰ ਸਿੰਘ ਹੋਰਾਂ ਨੇ, ਪਰ ਮੈਂ ਇਹਦੇ ਵਿੱਚੋਂ ਤੰਜ ਦੇ ਨਾਲ ਨਾਲ ਉਹਨਾਂ ਦੀ ਬੇਵਸੀ ਵੀ ਦੇਖ ਰਿਹਾ ਕਿ ਉਹਨਾਂ ਦੀ ਬੇਵਸੀ ਵੀ ਝਲਕਦੀ ਹੈ ਕਿ ਕੀ ਉਹ ਕੁਝ ਹੁਣ ਕਰਨ ਦੀ ਸਥਿਤੀ 'ਚ ਨਹੀਂ ਹੈਗੇ, ਕਿ ਉਹ ਅਸਤੀਫਾ ਦੇ ਕੇ ਲਾਂਭੇ ਹੋਣਗੇ, ਜਾਂ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਸ ਰੁਤਬੇ ਨੂੰ ਜਿਹੜਾ 2 ਤਰੀਕ ਨੂੰ ਬਹਾਲ ਹੁੰਦਾ ਨਜ਼ਰ ਆ ਰਿਹਾ ਸੀ, ਉਸ ਦੀ ਬਹਾਲਤਾ ਦੇ ਲਈ ਫਿਰ ਕੋਈ ਸਖਤ ਫੈਸਲਾ ਲੈਣਗੇ। ਇਹ ਦੇਖਣ ਵਾਲੀ ਗੱਲ ਹੈ। ਪ੍ਰੀਖਿਆ ਦੀ ਘੜੀ ਜੇ ਧਾਮੀ ਹੋਰਾਂ ਦੀ, ਉਹਦੇ ਨਾਲ ਵੱਡੀ ਪ੍ਰੀਖਿਆ ਦੀ ਘੜੀ ਹੁਣ ਜਥੇਦਾਰ ਗਿਆਨੀ ਰਘਵੀਰ ਸਿੰਘ ਹੋਰਾਂ ਦੀ। ਜੀ ਬਿਲਕੁਲ ਬਿਲਕੁਲ। ਤੇ ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਜਿਹੜੇ ਡਿਪੋਰਟ ਕੀਤੇ ਜਾ ਰਹੇ ਨੇ ਭਾਰਤੀ ਅਮਰੀਕਾ ਤੋਂ, ਉਹਨਾਂ ਦੇ ਬਾਰੇ। ਕਹਿੰਦੇ ਕਿ ਹੁਣ ਵਾਇਆ ਪਨਾਮਾ ਜਿਹੜੇ ਭਾਰਤੀ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਜੀ ਅਮਰੀਕਾ ਦੀ ਧਰਤੀ ਤੋਂ। ਬਿਲਕੁਲ ਜੀ, ਇਹ ਆਪਾਂ ਪਿਛਲੇ ਦਿਨਾਂ ਤੋਂ ਇਹ ਖਬਰਾਂ ਆਉਣ ਲੱਗ ਪਈਆਂ ਸੀਗੀਆਂ। ਤੁਹਾਡੇ ਕੋਲ ਮੇਰੇ ਨਾਲੋਂ ਵੱਧ ਜਾਣਕਾਰੀ ਹੋਏਗੀ ਇਹ ਕਿ ਹੁਣ ਡਿਪੋਰਟ ਕਰਨ ਦੇ ਲਈ ਪਨਾਮਾ ਦੇ ਹੋਟਲ ਬੁੱਕ ਕੀਤੇ ਗਏ ਨੇ। ਮਤਲਬ ਪਹਿਲਾਂ ਜਿਹੜੇ ਆਏ ਗਲਤ ਤਰੀਕੇ ਨਾਲ ਉਹ ਵੀ ਵਾਇਆ ਪਨਾਮਾ ਦੇ ਜੰਗਲਾਂ ਚੋਂ, ਤੇ ਜੇ ਹੁਣ ਜਾ ਰਹੇ ਨੇ ਤਾਂ ਪਨਾਮਾ ਦੇ ਹੋਟਲਾਂ ਰਾਹੀਂ, ਤੇ ਉੱਥੇ ਉਹ ਫਿਰ ਸ਼ੀਸ਼ਿਆਂ ਦੇ ਉੱਤੇ ਲਿਖ ਕੇ ਸਹਾਇਤਾ ਮੰਗ ਰਹੇ ਨੇ ਕਿ ਕਿਸੇ ਨੇ ਸਾਨੂੰ ਕੱਢੋ। ਤੇ ਫਿਰ ਜਿਨ੍ਹਾਂ ਦਾ ਕੋਈ ਬਾਲੀ ਬੱਸ ਪਹੁੰਚ ਅਪਰੋਚ ਕਰ ਲੈਂਦਾ, ਕੋਈ ਕਿਸੇ ਟਿਕਟਾਂ ਦਾ ਪ੍ਰਬੰਧ ਕਰ ਲੈਂਦਾ, ਕੋਈ ਦਸਤਾਵੇਜ਼ ਪੂਰੇ ਕਰਾ ਲੈਂਦਾ, ਫਿਰ ਉਹਨਾਂ ਨੂੰ ਕੱਢਿਆ ਵੀ ਜਾ ਰਿਹਾ ਉੱਥੋਂ। ਸੋ ਉਹਦੇ ਵਿੱਚ ਹੁਣ ਮਤਲਬ ਕਿ 3 ਜਹਾਜ਼ ਆਉਣ ਤੋਂ ਬਾਅਦ 4ਥੀ ਵਾਰ ਇਸ ਰੂਪ ਚ 12 ਭਾਰਤੀਆਂ ਨੂੰ ਭੇਜਿਆ ਗਿਆ, ਜਿਹੜੇ ਦਿੱਲੀ ਇੱਕ ਸਧਾਰਨ ਫਲਾਈਟ ਦੇ ਵਿੱਚ ਆਏ ਨੇ। ਕਿਸੇ NGO ਨੇ ਟਿਕਟਾਂ ਦਾ ਪ੍ਰਬੰਧ ਕੀਤਾ ਤੇ ਉੱਥੇ ਉਤਰੇ ਨੇ। ਉਹਨਾਂ 12 ਦੇ ਵਿੱਚੋਂ 4 ਪੰਜਾਬੀ ਸੀ। ਫਿਰ ਦਿੱਲੀ ਦੇ ਏਅਰਪੋਰਟ ਤੋਂ ਉਹਨਾਂ ਨੂੰ 4 ਨੂੰ ਅੰਮ੍ਰਿਤਸਰ ਦੀ ਫਲਾਈਟ 'ਚ ਬਿਠਾਇਆ ਗਿਆ ਤੇ ਉਹ ਆ ਕੇ ਅੰਮ੍ਰਿਤਸਰ ਉਤਰ ਗਏ। ਤੇ ਅੰਮ੍ਰਿਤਸਰ ਫਿਰ ਉੱਥੋਂ ਦੇ ਏਅਰਪੋਰਟ ਅਥਾਰਟੀ ਨੇ ਉਹਨਾਂ ਨੂੰ ਆਪਣੇ ਸੰਪਰਕ 'ਚ ਲਿਆ ਤੇ ਉਸ ਤੋਂ ਬਾਅਦ ਕਾਗਜ਼ੀ ਪੱਤਰੀ ਜਾਂਚ ਪੜਤਾਲ ਤੋਂ ਸੰਬੰਧਿਤ ਥਾਣਿਆਂ ਨੂੰ। ਸੋ ਇੱਕ ਪਟਿਆਲੇ ਦਾ ਸੀਗਾ ਜਤਿੰਦਰ ਸਿੰਘ, ਦੂਸਰਾ ਮਨਿੰਦਰ ਦੱਤ ਸੀਗਾ ਜਲੰਧਰ ਦਾ, ਇੱਕ ਯੁਗਰਾਜ ਸਿੰਘ ਤੇ ਇੱਕ ਹਰਪ੍ਰੀਤ ਸਿੰਘ ਇਹ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਸੀਗੇ। ਸੋ ਇਹ 4 ਨੌਜਵਾਨ ਵਾਪਸ ਆਏ ਨੇ। ਪਰ ਇਕੱਲਾ ਇਹੀ ਪਹਿਲੂ ਨਹੀਂ ਗਾ। ਹੁਣ ਮੈਂ ਦੇਖ ਰਿਹਾ ਸੀਗਾ ਕੁਝ ਖਬਰਾਂ ਕਿ ਟਰੰਪ ਪ੍ਰਸ਼ਾਸਨ ਨੇ 1600 ਮੁਲਾਜ਼ਮ ਉਹ ਕੱਢ ਦਿੱਤੇ ਨੇ ਜਿਹੜੇ ਅਮਰੀਕੀ ਕੌਮਾਂਤਰੀ ਵਿਕਾਸ ਏਜੰਸੀ ਨਾਲ ਸੰਬੰਧਿਤ ਨੇ। ਉਹ ਦੁਨੀਆ ਭਰ ਦੇ ਵਿੱਚ ਉਹ ਕਹਿੰਦੇ ਕਿ ਚੰਦ ਰੱਖਣੇ ਆ, ਬਾਕੀ ਤੋੜ ਦੇਣੇ ਆ।
ਪਰ ਇਹਦੇ ਨਾਲ ਉਹਨਾਂ ਨੇ ਬਾਰ-ਬਾਰ ਜਿਹੜਾ ਜਿੱਦਣ ਉਹ ਆਇਆ ਸੀਗਾ ਕਿ ਭਾਰਤ ਨੂੰ ਫੰਡ ਬੰਦ ਕਰਤਾ ਜੀ, ਹੈ ਨਾ, ਜਿਹੜਾ ਉਹ ਚੋਣਾਂ ਦੇ ਲਈ ਸੀਗਾ, ਤੇ ਇੱਥੇ ਬੀਜੇਪੀ ਨੇ ਉਸ ਨੂੰ ਹਵਾ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਦੇਖੋ ਜੀ ਕਾਂਗਰਸ ਦੇ ਟਾਈਮ 'ਚ ਇਹ ਕੁਛ ਹੁੰਦਾ ਸੀਗਾ ਜੀ, ਇਹ ਫੰਡ ਲੈਂਦੇ ਸੀ ਜੀ, ਇਹ ਤਾਂ ਚੋਣਾਂ 'ਚ ਦਖਲ ਦਿਵਾਉਂਦੇ ਸੀ ਜੀ ਅਮਰੀਕਾ ਦੀ। ਉਹ ਜਿਹੜੀ ਮੁਹਿੰਮ ਚਲਾਈ ਸੀ ਉਹਦੀ ਹਵਾ ਟਰੰਪ ਨੇ ਕੱਢਤੀ। ਟਰੰਪ ਕਹਿੰਦਾ ਵੀ ਮੇਰੇ ਮਿੱਤਰ ਨੂੰ ਮਤਲਬ ਕਿ ਕਹਿੰਦਾ ਕਿ ਬਾਈਡਨ ਪ੍ਰਸ਼ਾਸਨ ਵੀ ਫੰਡ ਦਿੰਦਾ ਰਿਹਾ। ਹੁਣ ਸਾਰਿਆਂ ਨੂੰ ਪਤਾ ਕਿ ਟਰੰਪ ਦਾ ਮਿੱਤਰ ਕੌਣ ਹੈ, ਤੇ ਉਹਨੇ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਜਿੰਨੀ ਕਿ ਮੇਰੇ ਕੋਲ ਜਾਣਕਾਰੀ ਹੈ 4-5 ਥਾਵਾਂ ਦੇ ਉੱਤੇ ਇਸ ਫੰਡ ਦਾ ਜ਼ਿਕਰ ਕਰਕੇ ਕਿਹਾ ਕਿ ਇਹ ਫੰਡ ਜਾ ਰਿਹਾ ਸੀ। ਇਹਦਾ ਮਤਲਬ ਜੇ ਕਾਂਗਰਸ ਲੈਂਦੀ ਰਹੀ ਹੈ ਤਾਂ ਤੁਸੀਂ ਵੀ ਲੈਂਦੇ ਰਹੇ ਜੀ। ਤੇ ਇਹ ਪ੍ਰਕਿਰਿਆ ਦੇ ਦਰਮਿਆਨ ਹੀ ਇੱਕ ਜਿਹੜਾ ਪਹਿਲੂ ਹੈ ਉਹ ਹੈ ਜੀ ਕਿ ਕੀ ਟਰੰਪ ਸਰਕਾਰ, ਟਰੰਪ ਪ੍ਰਸ਼ਾਸਨ ਜਾਂ ਉਹਦਾ ਮਿੱਤਰ ਖਾਸ ਕਰਕੇ ਐਲਨ ਮਸਕ ਹੋਰੀ ਹੁਣ ਭਾਰਤ ਦਾ ਮਜ਼ਾਕ ਉਡਾ ਰਹੇ ਨੇ ਤੇ ਟਰੰਪ ਜੀ ਦੇ ਮਿੱਤਰ ਜੀ ਚੁੱਪ ਨੇ। ਮਤਲਬ ਜਦੋਂ ਪਹਿਲਾ ਜਹਾਜ਼ ਆਇਆ ਤਦ ਆਇਆ ਕਿ ਵੀ ਟਰੰਪ ਨਾਲ ਗੱਲ ਕਰਨ ਨਰਿੰਦਰ ਮੋਦੀ, ਫਿਰ ਉਹਨਾਂ ਨੇ ਵੀਡੀਓ ਜਾਰੀ ਕਰਤੀ ਵਾਈਟ ਹਾਊਸ ਤੋਂ ਅਧਿਕਾਰਤ ਤੌਰ ਤੇ, ਫਿਰ ਹਗਾਮਾ ਹੋਇਆ ਕਿ ਵੀ ਇਹ ਤਰੀਕਾ ਰੋਕਣ ਦੇ ਲਈ ਕੋਸ਼ਿਸ਼ ਕਰੋ। ਫਿਰ ਸਰਕਾਰ ਨੇ, ਭਾਰਤ ਸਰਕਾਰ ਨੇ ਦਮ ਭਰੇ ਕਿ ਸਾਡਾ ਸੰਪਰਕ ਹੈ ਜੀ, ਅਸੀਂ ਕੁਝ ਕਰ ਰਹੇ ਹਾਂ ਜੀ, ਸਾਡਾ ਗੱਲ ਹੋਊਗੀ ਜੀ, ਅਗਲੀ ਵਾਰ ਨੂੰ ਏਦਾਂ ਨਹੀਂ ਹੋਊਗਾ। ਪਰ ਅਗਲੀ ਵਾਰ 2 ਜਹਾਜ਼ ਆਏ ਉਸੇ ਤਰ੍ਹਾਂ, ਤੇ 2 ਜਹਾਜ਼ ਆਉਣ ਤੋਂ ਬਾਅਦ ਬਕਾਇਦਾ ਤੌਰ ਤੇ ਫਿਰ ਇੱਕ ਵੀਡੀਓ ਜਾਰੀ ਹੋਈ ਵਾਈਟ ਹਾਊਸ ਤੋਂ, 41 ਸਕਿੰਟ ਦੀ ਸ਼ਾਇਦ ਉਹ ਵੀਡੀਓ ਹੈ ਜਿਹਦੇ ਵਿੱਚ ਫਿਰ ਭਾਰਤ ਸਣੇ ਹੋਰਨਾਂ ਮੁਲਕਾਂ ਦੇ ਲੋਕਾਂ ਦੇ ਵੀ ਹੱਥਕੜੀਆਂ ਉਹ ਲੱਗੀਆਂ ਦਿਖੀਆਂ, ਹੈਨਾ। ਤੇ ਪਰ ਇਹ ਸਾਰੀ ਪ੍ਰਕਿਰਿਆ 'ਚ ਕੋਲੰਬੀਆ ਉਦਾਹਰਨ ਖੜਾ ਸੀਗਾ ਕਿ ਜਿਹੜਾ ਆਪਣੇ ਤਰੀਕੇ ਨਾਲ ਕੱਢ ਕੇ ਲੈ ਕੇ ਗਿਆ। ਤੇ ਮੈਨੂੰ ਜਾਣਕਾਰੀ ਮਿਲ ਰਹੀ ਸੀ ਕਿ ਰੂਸ ਤੇ ਚੀਨ ਦੇ ਵੀ 3-3, 4-4 ਲੱਖ ਦੇ ਕਰੀਬ ਅਜਿਹੇ ਲੋਕ ਹੈਗੇ ਨੇ, ਉਹਨਾਂ ਨੂੰ ਇਸ ਤਰ੍ਹਾਂ ਨਹੀਂ ਭੇਜਿਆ ਜਾ ਰਿਹਾ ਜਿਵੇਂ ਭਾਰਤੀਆਂ ਨੂੰ ਭੇਜਿਆ ਜਾ ਰਿਹਾ। ਪਰ ਜਿਹੜੀ 41 ਸਕਿੰਟ ਦੀ ਵੀਡੀਓ ਸੀ ਉਹਦੇ ਵਿੱਚ ਟਰੰਪ ਤੇ ਐਲਨ ਮਸਕ ਹੱਸਦੇ ਹੋਏ ਦਿਖਾਈ ਦਿੰਦੇ ਨੇ ਵਿੱਚ ਵੀਡੀਓ 'ਚ, ਤੇ ਮਸਕ ਹੋਰੀ ਜੋ ਕਹਿੰਦੇ ਨੇ ਉਹ ਮੇਰਾ ਖਿਆਲ ਪੰਜਾਬੀ 'ਚ ਉਹਦਾ ਅਰਥ ਸ਼ਾਇਦ ਇਹੀ ਬਣਦਾ ਕਿ ਸਵਾਦ ਆ ਗਿਆ। ਤੇ ਉਹ ਸਾਰੀ ਪ੍ਰਕਿਰਿਆ ਨੇ ਇੱਕ ਵਾਰ ਫਿਰ ਨਰਿੰਦਰ ਮੋਦੀ ਨੂੰ ਸਵਾਲਾਂ ਦੇ ਘੇਰੇ 'ਚ ਲਿਆਂਦਾ ਕਿ ਇਹ ਕਾਰਨ ਕੀ ਹੈ, ਇੱਕ ਮੁਲਕ ਦਾ ਹੈ ਜਿਹੜਾ ਆਪਣੇ ਆਪ ਨੂੰ ਤੁਹਾਡਾ ਮਿੱਤਰ ਦੱਸ ਹੋਵੇ, ਉਹ ਮਜ਼ਾਕ ਉਡਾਵੇ ਤੇ ਤੁਹਾਡੇ ਬੁੱਲ ਸੀਤੇ ਜਾਣ ਤੇ ਤੁਹਾਤੋਂ ਬੋਲਿਆ ਵੀ ਨਾ ਜਾਵੇ। ਹੁਣ ਅਖੌਤੀ ਰਾਸ਼ਟਰਵਾਦ ਕਿਉਂ ਨਹੀਂ ਜਾਗਦਾ, ਹੁਣ ਉਹ ਨਾਰਾ ਕਿਉਂ ਨਹੀਂ ਵੱਜਦਾ? ਇਹ ਸਵਾਲ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ। ਪਰ ਆ ਜਿਵੇਂ 12 ਆਏ ਨੇ, ਐਵੇਂ ਹੀ ਬਾਕੀ ਵੀ ਭੇਜੇ ਜਾ ਸਕਦੇ ਸੀ, ਇਹ ਵੀ ਸਵਾਲ ਨਾਲ ਤੁਰ ਪਿਆ। ਹਾਂਜੀ, ਬੰਗਲਾਦੇਸ਼ ਦੇ ਵਿੱਚ ਕੁਛ ਹੋ ਗਿਆ ਉਦੋਂ ਤਾਂ ਅਸੀਂ ਸੜਕਾਂ ਤੇ ਆ ਜਾਂਦੇ ਹਾਂ ਵੀ ਸਾਡੇ ਭਾਰਤ ਦੇ ਵਿਰੁੱਧ ਆਹ ਕਰਤਾ ਉਹ ਕਰਤਾ। ਪਾਕਿਸਤਾਨ ਦੇ ਵਿੱਚ ਕੁਛ ਹੋ ਗਿਆ ਤਾਂ ਵੀ ਮਾੜਾ ਮੋਟਾ ਟਵੀਟ ਹੀ ਕਿਸੇ ਨੇ ਕਰ ਦਿੱਤਾ ਤਾਂ ਵੀ। ਚੀਨ ਜਗ੍ਹਾ ਮੰਨ ਲਈ, ਅਮਰੀਕਾ ਇਸ ਤਰ੍ਹਾਂ ਬੇਇੱਜ਼ਤ ਕਰਕੇ ਤੁਰਦੇ, ਉਦੋਂ ਸਾਡੇ ਜ਼ੁਬਾਨ ਦੇ ਵਿੱਚੋਂ ਕੋਈ ਇੱਕ ਸ਼ਬਦ ਵੀ ਨਹੀਂ ਨਿਕਲਦਾ। ਪ੍ਰਵੀਨ ਜੀ, ਮਤਲਬ ਏਸ਼ੀਆ ਦੇ ਪੱਧਰ ਤੇ ਉੱਤੇ ਪਾਕਿਸਤਾਨ ਤੇ ਦੁਨੀਆ ਦੇ ਪੱਧਰ ਉੱਤੇ ਕੈਨੇਡਾ ਜੀ, ਉਹਨੂੰ ਅਸੀਂ ਹੋਰ ਤਰ੍ਹਾਂ ਲੈਂਦੇ ਹਾਂ। ਹਾਂਜੀ, ਏਸ਼ੀਆ ਦੇ ਪੱਧਰ ਤੇ ਚੀਨ ਤੇ ਦੁਨੀਆ ਦੇ ਪੱਧਰ ਤੇ ਅਮਰੀਕਾ, ਉਸ ਨੂੰ ਅਸੀਂ ਹੋਰ ਤਰ੍ਹਾਂ ਲੈਂਦੇ ਹਾਂ। ਬਿਲਕੁਲ ਸਹੀ ਹੈ, ਬਿਲਕੁਲ। ਦੋਨਾਂ ਦੇ ਵਾਰੀ ਸਾਡੇ ਜਿਹੜੇ ਤਕਾਜ਼ੇ ਨੇ ਉਹ ਬਦਲੇ ਹੁੰਦੇ ਨੇ। ਜਾਂਦਿਆਂ ਦੀ ਗੱਲ ਕਰੀਏ, ਕਿਸਾਨ ਜਥੇਬੰਦੀਆਂ ਦੀ ਲਗਾਤਾਰ ਇਹ ਸਿਰ ਜੋੜੇ ਜਾ ਰਹੇ ਸਨ, ਇਹ ਚਰਚਾ ਕੀਤੀ ਜਾ ਰਹੀ ਸੀ ਕਿਸਾਨ ਜਥੇਬੰਦੀਆਂ ਇੱਕ ਕਰ ਲੈਣ, ਕਿਸਾਨ ਸ਼ਕਤੀ ਜਿਹੜੀ ਆ ਉਹਨੂੰ ਬਲ ਮਿਲੇ, ਉਹ ਹੋਰ ਮਜ਼ਬੂਤ ਹੋਵੇ। ਪਰ ਕਹਿੰਦੇ ਕਿ ਇੱਕ ਆਡੀਓ ਕਲਿੱਪ ਐਸੀ ਆਈ ਜਿਹਨੇ ਕਿਸਾਨ ਜਥੇਬੰਦੀਆਂ ਦਾ ਜਿਹੜਾ ਏਕਾ ਸੀਗਾ ਉਹਦੇ ਰਾਹ ਦੇ ਵਿੱਚ ਖਾਈ ਪੁੱਟ ਦਿੱਤੀ ਹੈ। ਪ੍ਰਵੀਨ ਜੀ, ਜਦੋਂ ਵੀ ਤੁਸੀਂ ਪੰਜਾਬ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕਰੋਗੇ, ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋਗੇ, ਤਾਂ ਉਹਦੇ ਵਿੱਚ ਕਿਸਾਨੀ ਤੁਹਾਡਾ ਮੁੱਖ ਧੁਰਾ ਰਹੂ ਜੀ। ਬਿਲਕੁਲ ਸਹੀ। ਜੇ ਪੰਜਾਬ ਦੀ ਕਿਸਾਨੀ ਔਰ ਮਜ਼ਦੂਰੀ ਸਹੀ ਹੋ ਜਾਵੇ ਤਾਂ ਅੱਧੇ ਅਰਥਚਾਰੇ ਦੇ ਮਸਲੇ, ਸਾਡੇ ਅੱਧੇ ਤੋਂ ਵੱਧ ਅਰਥਚਾਰੇ ਦੇ ਮਸਲੇ ਆਪੇ ਹੱਲ ਹੋ ਜਾਣ। ਸਾਡਾ ਸਮੁੱਚਾ ਅਰਥਚਾਰਾ ਅੱਜ ਵੀ ਕਿਸਾਨੀ ਦੇ ਆਲੇ ਦੁਆਲੇ ਘੁੰਮਦਾ। ਸਾਨੂੰ ਧੱਕੇ ਨਾਲ ਵਪਾਰਕ ਖੇਤਰ 'ਚ ਧੱਕਿਆ ਜਾ ਰਿਹਾ, ਸਾਨੂੰ ਧੱਕੇ ਨਾਲ ਉਦਯੋਗਿਕ ਖੇਤਰ 'ਚ ਧੱਕਿਆ ਜਾ ਰਿਹਾ। ਜਦੋਂ ਕਿ ਇਸ ਖਿੱਤੇ ਨੂੰ, ਜੇ ਕਿਸਾਨੀ ਨੂੰ ਪ੍ਰਫੁੱਲਤ ਕਰਨ ਲਈ ਸਰਕਾਰਾਂ ਜ਼ੋਰ ਅਜ਼ਮਾਇਸ਼ ਕਰਦੀਆਂ, ਖੇਤ ਮਜ਼ਦੂਰ ਨੂੰ ਪੈਰਾਂ ਸਿਰ ਕਰਦੀਆਂ, ਤਾਂ ਪੰਜਾਬ ਦੀ ਅਰਥ ਵਿਵਸਥਾ ਹੋਰ ਅਗਾਂਹ ਜਾ ਸਕਦੀ। ਅੱਜ ਵੀ ਇਹ ਸਥਿਤੀ ਹੈਗੀ ਹੈ ਸਾਡੀ, ਜਿੰਨਾ ਸਾਡੇ ਕੋਲ ਮਤਲਬ ਉਪਜਾਊ ਜ਼ਮੀਨ ਹੈ, ਜ਼ਰਖੇਜ਼ ਜ਼ਮੀਨ ਹੈ। ਪਰ ਇਸ ਮੌਕੇ ਜਦੋਂ 1 ਸਾਲ ਤੋਂ ਉੱਪਰ ਕਿਸਾਨੀ ਅੰਦੋਲਨ ਫਿਰ ਧਰਤੀ ਤੇ ਚੱਲ ਰਿਹਾ ਹੈ, ਚਾਹੇ ਉਹ ਖਨੌਰੀ ਹੈ, ਚਾਹੇ ਸ਼ੰਭੂ ਹੈ, ਉਹਨਾਂ ਦੇ ਢੰਗ ਤਰੀਕੇ ਨੂੰ ਲੈ ਕੇ ਵੀ ਸਵਾਲ ਖੜੇ ਨੇ ਕਿ ਉਹ ਕਿਸੇ ਰਾਜਨੀਤਿਕ ਧਿਰ ਨੂੰ ਫਾਇਦਾ ਪਹੁੰਚਾਉਣ ਵਾਲੀ ਸਥਿਤੀ ਵੱਲ ਨੂੰ ਵੱਧਦੇ ਜਾ ਰਹੇ ਨੇ, ਤੇ ਪਰ ਉਹ ਸਮਝਣ ਲਈ ਤਿਆਰ ਨਹੀਂ ਗਏ। ਉਸ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਕਿਸਾਨੀ ਚਰਚਾ ਤਾਂ ਤੁਰੀ। ਇੱਕ ਵਾਰ ਇੱਕੋ ਦਿਨ ਕੇਂਦਰੀ ਮੰਤਰੀ ਆ ਕੇ ਇਹਨਾਂ ਨਾਲ ਗੱਲ ਕਰ ਰਿਹਾ, ਉਸੇ ਦਿਨ ਬਠਿੰਡਾ ਦੇ ਵਿੱਚ ਮੇਰਾ ਪੰਜਾਬ ਵੱਲੋਂ ਇੱਕ ਸੈਮੀਨਾਰ ਹੋ ਰਿਹਾ ਜਿਹਦੀ ਬਹੁਤ ਚਰਚਾ ਹੋਈ ਹੈ ਕਿ ਸੁਰਤ ਚਰਚਾ। ਉਸ ਤੋਂ ਅਗਲੇ ਹੀ ਦਿਨ ਮਤਲਬ ਬਠਿੰਡਾ ਖੇਤਰ ਦੇ ਵਿੱਚ, ਮਾਲਵਾ ਵਿੱਚ ਹੀ ਰਾਣਾ ਗੁਰਜੀਤ ਹੋਰੀ ਇੱਕ ਕਿਸਾਨੀ ਨੂੰ ਲੈ ਕੇ, ਬੇਸ਼ੱਕ ਉਹ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨ ਦੀ ਕਵਾਇਦ 'ਚ ਹੋਣ, ਆਪਣੇ ਕੋਲੋਂ MSP ਦੇਣ ਦੀਆਂ ਗੱਲਾਂ ਹੋਣ, ਚਾਹੇ ਰਾਜਨੀਤਿਕ ਦਾਅਵੇਬਾਜ਼ੀ ਹੋਣ, ਪਰ ਤਾਂ ਵੀ ਕਿਸਾਨੀ ਦੀ ਗੱਲ ਕਰ ਰਹੇ ਨੇ।
ਉਸੇ ਦਿਨ ਐਚ.ਐਸ. ਫੂਲਕਾ ਹੋਰੀ ਕੁਝ ਸੁਹਿਰਦ ਬੰਦਿਆਂ ਨੂੰ ਲੈ ਕੇ ਮਰੇਲਕੋਟਲੇ ਖੇਤਰ ਦੇ ਵਿੱਚ ਬੈਠ ਕੇ ਗੱਲ ਕਰ ਰਹੇ ਨੇ। ਸੋ ਪੰਜਾਬ ਦੇ ਵਿੱਚ ਕਿਸਾਨੀ ਦੀ ਗੱਲ ਇੱਕ ਵਾਰ ਫਿਰ ਸਿਖਰ ਤੇ ਤੁਰੀ ਹੈ। ਇਹ ਇੱਕ ਚੰਗਾ ਪੱਖ ਵੀ ਹੈ। ਪਰ ਜਿਹੜਾ ਪਹਿਲੂ ਤੁਸੀਂ ਛੂ ਰਹੇ ਹੋ, ਹੋਇਆ ਕੀ ਕਿ ਬਕਾਇਦਾ ਤੌਰ ਤੇ ਜਿਹੜਾ ਹਰਿਆਣੇ ਦਾ ਇੱਕ ਕਿਸਾਨ ਆਗੂ ਆ ਡੱਲੇਵਾਲ, ਉਹਨਾਂ ਦੇ ਨਾਲ ਕੰਮ ਕਰ ਰਿਹਾ, ਕੁਹਾੜ ਕੀ ਨਾਮ ਮੁੰਡੇ ਦਾ ਹੈ ਨਾ, ਉਹ ਅਭਿਮਨਿਊ ਕੁਹਾੜ ਹੈ ਨਾ, ਉਹਦੀ ਇੱਕ ਮਤਲਬ ਉਹਦਾ ਹਵਾਲਾ ਤਾਂ ਨਹੀਂ ਸੀਗਾ। ਬਲਬੀਰ ਸਿੰਘ ਰਾਜੇਵਾਲ ਹੋਰਾਂ ਨੇ ਸਟੇਜ ਤੋਂ ਇਹ ਗੱਲ ਕਹੀ ਕਿ ਵੀ ਸਾਡੇ ਆਪਣੇ ਮਿੱਤਰ ਨੇ, ਉਹ ਸਰਕਾਰ ਨਾਲ MSP ਤੇ ਗੱਲ ਨਿਬੇੜਦੇ ਹੋ ਇਹ ਕਹਿ ਰਹੇ ਨੇ ਕਿ ਜੇ ਸਰਕਾਰ 25% ਵੀ ਚੱਕ ਲਿਆ ਕਰੇ ਕੁੱਲ ਉਤਪਾਦਨ ਦਾ MSP ਤੇ ਤਾਂ ਵੀ ਸਰ ਜੂਗਾ। ਕਹਿੰਦੇ ਕਿ ਇਹ ਸਾਨੂੰ ਮਨਜ਼ੂਰ ਨਹੀਂਗਾ। ਰਾਜੇਵਾਲ ਹੋਰਾਂ ਨੇ ਇਹ ਹਵਾਲਾ ਦਿੱਤਾ। ਉਹਨਾਂ ਨੇ ਕਿਹਾ ਕਿ ਸਾਡੇ ਮਿੱਤਰ ਸਰਕਾਰ ਨਾਲ ਏਦਾਂ ਕੁਝ ਨਿਬੇੜਨਾ ਚਾਹੁੰਦੇ, ਜਿਹੜਾ ਠੀਕ ਨਹੀਂਗਾ। ਤੇ ਉਹ ਤੋਂ ਬਾਅਦ ਮਤਲਬ ਕਿ ਅਭਿਮਨਿਊ ਕੁਹਾੜ ਹੋਰਾਂ ਨੇ ਸਾਹਮਣੇ ਆ ਕੇ ਮੀਡੀਆ ਚ ਆ ਕੇ ਇਹ ਕਿਹਾ ਕਿ ਸਾਨੂੰ ਬਦਨਾਮ ਕੀਤਾ ਜਾ ਰਿਹਾ, ਅਸੀਂ ਤਾਂ ਪੂਰੀ MSP ਤੇ ਆ। ਉਹਨਾਂ ਮਤਲਬ ਕਿ ਇਹੋ ਜਿਹੇ ਸ਼ਬਦ ਆਪਸ ਚ ਨਹੀਂ ਵਰਤਣੇ ਚਾਹੀਦੇ ਜਨਤਕ ਤੌਰ ਤੇ, ਉਹ ਜਿਹੇ ਵੀ ਤਿੱਖੇ ਸ਼ਬਦ ਇੱਕ ਦੂਜੇ ਵਰਤੇ। ਤੇ ਆਖਰ ਫਿਰ ਬਲਬੀਰ ਸਿੰਘ ਰਾਜੇਵਾਲ ਨੇ ਉਹ ਆਡੀਓ ਕਲਿੱਪ ਜਾਰੀ ਕਰਤਾ, ਜਿਹੜਾ ਅਭਿਮਨਿਊ ਕੁਹਾੜ ਕਿਸੇ ਨਾਲ ਮੀਟਿੰਗ ਕਰਦਿਆਂ ਹੋਇਆਂ ਇਹ ਕਹਿ ਰਹੇ ਨੇ ਕਿ ਹਾਂ ਜੀ ਜੇ ਤੁਸੀਂ ਟੋਟਲ ਚੋਂ ਵੀ ਇੰਨਾ ਚੱਕ ਲਓਗੇ ਤਾਂ ਠੀਕ ਹੈ। ਹੁਣ ਉਹ ਕਹਿੰਦੇ ਜੀ 13-14 ਮਿੰਟ ਦੀ ਵੀਡੀਓ ਸੀ ਅਭਿਮਨਿਊ ਕੁਹਾੜ ਕਹਿੰਦੇ, ਉਹਦੇ ਵਿੱਚੋਂ 5 ਮਿੰਟ ਦੀ ਕਿਉਂ ਜਾਰੀ ਕੀਤੀ ਹੈ? ਇਹ ਤੋੜ ਮੋੜ ਕੇ ਜੀ ਰਾਜਨੀਤਿਕ ਵਾਲਾ ਕਲਿੱਪ ਹੈ ਜੀ, ਅਸੀਂ ਪੂਰੀ MSP ਤੇ ਖੜੇ ਹਾਂ। ਸੋ SKM ਗੈਰ ਰਾਜਨੀਤਿਕ ਤੇ ਰਾਜਨੀਤਿਕ ਚ ਜਿਹੜੀ ਨੇੜਤਾ ਦੀ ਆਸ ਸੀ ਕਿ ਇਕੱਠੇ ਹੋ ਜਾਣਗੇ, ਇਸ ਪਹਿਲੂ ਨੇ ਬਖੇੜਾ ਖੜਾ ਕਰ ਦਿੱਤਾ। ਪਰ ਮੈਂ ਕਹਿੰਦਾ ਕਿ ਇਹ ਪਹਿਲੂ ਤਾਂ ਤੁਹਾਡਾ ਇਕੱਠਿਆਂ ਹੋਣ ਦਾ ਹੋਰ ਮੁੱਖ ਕਾਰਨ ਹੋ ਸਕਦਾ। ਜੀ ਤੁਸੀਂ ਇਸ ਨੀਤੀ ਤੇ ਕਿਉਂ ਨਹੀਂ ਲੈਂਦੇ ਕਿ ਵੀ ਆਪਾਂ ਵਿਚਾਰ ਕਰੀਏ ਜੀ ਇਹ ਵਿਚਾਰ ਹੈ ਇਹ ਕਿਉਂ ਹੈ ਤੇ ਜੀ ਆਹ ਵਿਚਾਰ ਹੈ ਤਾਂ ਇਹ ਕਿਉਂ ਹੈ। ਸੋ ਇਸ ਪਹਿਲੂ ਦੇ ਜੇ 75% MSP ਤੋਂ ਬਾਹਰ ਰਹਿ ਗਿਆ ਫਿਰ ਤਾਂ ਵੈਸੇ ਹੀ ਖਤਰਾ ਖੜਾ ਕਿ ਹਾਂ ਫਿਰ ਮਾਲ ਵਿਕੂਗਾ ਕੋਲ ਤੇ ਖਰੀਦੂਗਾ ਕੌਣ? ਜਾਂ ਤਾਂ ਇਹ ਤੈਅ ਹੋਵੇ ਕਿ ਭਾਈ MSP ਇੰਨੀ ਹੈ, ਸਰਕਾਰ 25 ਚੱਕੇ, ਸਰਕਾਰ 50 ਚੱਕੇ, ਪਰ ਖੁੱਲੇ ਬਾਜ਼ਾਰ ਚੋਂ ਇਹ ਤੋਂ ਘੱਟ ਨਹੀਂ ਵਿਕੂਗਾ। ਬਿਲਕੁਲ ਸਹੀ ਹੈ ਜੀ, ਬਿਲਕੁਲ। ਇਹ ਤਾਂ ਜਾਂ ਤਾਂ ਇਹੋ ਜਿਹਾ ਕੋਈ ਨਿਯਮ ਕਾਨੂੰਨ ਬਣਾਵੇ, ਫਿਰ ਤਾਂ ਗੱਲ ਹੈਗੀ ਹੈ ਨਾ। ਜਦੋਂ ਤੁਸੀਂ ਇਹ ਕਹਿਣਾ ਕਿ ਹਾਂ ਅਸੀਂ ਜਿੰਨਾ ਚੱਕਣਾ ਉਹਨਾਂ ਚੱਕਾਂਗੇ, ਇਹ ਖਤਰਾ ਤਾਂ ਪੰਜਾਬ ਲਈ ਖੜਾ ਵੈਸੇ ਵੀ। ਹਾਂਜੀ ਸਹੀ ਹੈ। ਤੇ ਇਸ ਸਾਰੀ ਪ੍ਰਕਿਰਿਆ ਦੇ ਉੱਤੇ ਬਹੁਤ ਗੰਭੀਰ ਚਰਚਾ ਦੀ ਲੋੜ ਹੈ। ਜਥੇਬੰਦੀਆਂ ਜਿਹੜੀਆਂ ਆਪਣੇ ਆਪ ਨੂੰ ਕਿਸਾਨੀ ਦੇ ਆਗੂ ਦੱਸਦੀਆਂ ਨੇ, ਕਿਸਾਨੀ ਮਸਲਿਆਂ ਦੇ ਮਾਹਰ ਦੱਸਦੀਆਂ ਨੇ, ਉਹ ਸਰਕਾਰਾਂ ਨੂੰ ਇਹ ਵੀ ਦੱਸਣ ਲੱਗ ਪਈਆਂ ਮੀਟਿੰਗਾਂ ਦੇ ਵਿੱਚ। ਆ ਜਿਹੜੀ ਹੁਣ ਆਖਰੀ ਮੀਟਿੰਗ ਹੋਈ ਆ 5ਵੇਂ ਗੇੜ ਦੀ, ਜਿਸ ਚ ਆਏ ਸੀਗੇ ਸ਼ਿਵਰਾਜ ਚੌਹਾਨ ਹੋਰੀ ਹੈ ਨਾ, ਉਹਨਾਂ ਨੂੰ ਇਹ ਵੀ ਦੱਸਿਆ ਗਿਆ ਹਿਸਾਬ ਕਿਤਾਬ ਲਾ ਕੇ ਕਿ ਆ ਜੀ ਜੇ ਇੰਨੇ ਫੰਡ ਇੱਥੋਂ ਆ ਜਾਣ, ਤੁਹਾਡੇ ਕੋਲ ਇੰਨੇ ਪੈਸੇ ਚਾਹੀਦੇ ਨੇ ਜੀ, ਇੰਨੇ ਨਾਲ ਫਸਲ। ਜਿਵੇਂ ਤੁਸੀਂ ਕਹਿ ਰਹੇ ਸੀ ਕਿ ਸਾਡਾ ਕੰਮ ਨਹੀਂਗਾ ਕੈਲਕੂਲੇਟਰ ਦੇ ਹਿਸਾਬ ਲਾਣਾ, ਇਹ ਵੀ ਕਿਸਾਨ ਜਥੇਬੰਦੀਆਂ ਦਾ ਕੰਮ ਨਹੀਂ। ਇਹ ਸਰਕਾਰ ਨੇ ਫੰਡ ਕਿੱਥੋਂ ਜਟਾਉਣੇ ਆ? ਉਹਨਾਂ ਕੋਲ ਬੜੇ ਬੜੇ ਬਾਬੂ ਰੱਖੇ ਨੇ ਅਗਲਿਆਂ ਨੇ। ਸਹੀ ਗੱਲ ਹੈ, ਉਹ ਅਗਲੇ ਦੇਖਣ, ਤੁਸੀਂ ਕਹੋ ਜੀ ਆਹ ਮਸਲਾ, ਇਹ ਮੰਗ ਹੈ ਲੋਕਾਂ ਦੀ, ਇਹ ਦੇਸ਼ ਦਾ ਇਹ ਪਹਿਲੂ ਹੈ, ਸਾਡਾ ਇਹ ਹੱਕ ਹੈ, ਇਹ ਤੁਹਾਨੂੰ ਦੇਣੀ ਪਊਗੀ। ਤੇ ਕਹਿ ਕੇ ਕੀ ਗਏ ਨੇ, ਅਸੀਂ ਖੇਤੀ ਮਾਹਿਰਾਂ ਨਾਲ ਰਾਏ ਕਰਾਂਗੇ ਜੀ। ਫਿਰ ਚੋਣ ਮੈਨੀਫੈਸਟੋ ਚ ਕਿਉਂ ਲਿਖਦੇ ਹੋ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਾਂਗੇ? ਉਹ ਤੋਂ ਵੱਡੀ ਮਾਹਰ ਰਿਪੋਰਟ ਹੋਰ ਕੀ ਹੈ ਤੁਹਾਡੇ ਕੋਲ? ਆਲਰੇਡੀ ਤੁਹਾਡੇ ਕੋਲ ਰਿਪੋਰਟ ਪਈ ਹੈ। ਤੇ ਤੁਸੀਂ ਹਰ ਵਾਰ ਆਉਂਦੇ ਹੋ, ਮਿੱਠੀ ਗੋਲੀ ਦੇ ਕੇ ਚਲੇ ਜਾਂਦੇ ਹੋ, ਤੇ ਇਹ ਆਉਂਦੇ ਨੇ ਤੇ ਮਿੱਠੀ ਗੋਲੀ ਚੂਸ ਕੇ ਵਾਪਸ ਆਪਣੇ ਬਾਰਡਰਾਂ ਤੇ ਚਲੇ ਜਾਂਦੇ ਨੇ। ਗੱਲ ਕਹਿੰਦੇ ਜੀ ਬੜੀ ਸੁਹਿਰਦ ਹੋਈ ਹੈ, ਬੜੇ ਸੁਖਾਵੇਂ ਮੌਜ ਹੋਈ ਹੈ। ਮਤਲਬ 1 ਸਾਲ ਤੋਂ ਤੁਹਾਨੂੰ ਪਾਣੀ ਨਹੀਂ ਪੁੱਛ ਰਹੇ ਅਗਲੇ, ਤੇ ਤੁਸੀਂ ਕਹਿ ਰਹੇ ਹੋ ਗੱਲਾਂ ਸੁਖਾਵੀਆਂ ਹੋ ਰਹੀਆਂ। ਸੋ ਇਹ ਸਾਰਾ ਵਰਤਾਰਾ ਕੀ ਸਿਰਫ ਲਾਈਮਲਾਈਟ ਚ ਰਹਿਣ ਲਈ ਹੈ ਜਾਂ ਕਿਸਾਨੀ ਮਸਲੇ ਨੂੰ ਹੱਲ ਕਰਨ ਲਈ ਕੋਈ ਸੁਹਿਰਦ ਵੀ ਹੈ? ਜੀ ਬਿਲਕੁਲ। ਦੇਖੋ, ਹੋਣਾ ਤਾਂ ਇਹ ਚਾਹੀਦਾ ਸੀਗਾ ਵੀ ਅੱਗੇ ਆ ਕੇ ਕਿਸਾਨ ਆਗੂ ਥੋੜੀ ਜੀ ਅਗਵਾਈ ਦੇ ਵਿੱਚ ਉਹ ਲਿਆ ਕੇ ਬਰੀਕੀ ਤੇ ਉਹ ਸਾਬਤ ਕਰਦੇ ਕਿ ਅਸੀਂ ਨਾ ਸਿਰਫ ਵੱਡੇ ਕਿਸਾਨੀ ਅੰਦੋਲਨ, ਬਲਕਿ ਜਦੋਂ ਸਰਕਾਰਾਂ ਨਹੀਂ ਸਾਡੀ ਗੱਲ ਤੇ ਕੰਨ ਧਰਦੀਆਂ, ਅਸੀਂ ਉਦੋਂ ਵੀ ਇੱਕ ਕਰਕੇ ਆਪਣੀ ਗੱਲ ਮਨਾਉਣ ਦੇ ਲਈ ਤਾਕਤ ਰੱਖਦੇ ਹਾਂ। ਪਰ ਇਹ ਜਿਹੜੀਆਂ ਗੱਲਾਂ ਦਾ ਤੁਸੀਂ ਜ਼ਿਕਰ ਕਰਕੇ ਹਟੇ ਹੋ, ਇਹ ਤਾਕਤ ਤਾਂ ਦੂਰ ਦੀ ਗੱਲ, ਇਹ ਆਪਸੀ ਇੱਕ ਤੇ ਬਹੁਤ ਹੁਣ ਗੱਲ ਦੂਰ ਜਾਂਦੀ ਜਾਪਦੀ ਹੈ। ਦੋਨੇ ਧਿਰਾਂ ਦੇ ਵਿੱਚੋਂ ਸੁਹਿਰਦ ਲੋਕਾਂ ਦੇ ਵਿੱਚੋਂ ਇੱਕ ਨੇ ਅਭਿਮਨਿਊ ਕੁਹਾੜ ਤੇ ਬਲਬੀਰ ਸਿੰਘ ਰਾਜੇਵਾਲ, ਗੰਭੀਰ ਲੋਕਾਂ ਦੇ ਵਿੱਚੋਂ ਇੱਕ ਨੇ। ਇਹ ਨਹੀਂਗਾ ਕਿ ਅਭਿਮਨਿਊ ਕੁਹਾੜ ਕੋਈ ਕੱਲ ਪਰਸੋਂ ਦੇ ਲੀਡਰ ਬਣੇ ਨੇ ਜਾਂ ਰਾਜੇਵਾਲ ਕੋਈ ਕੱਲ ਪਰਸੋਂ ਉੱਠ ਕੇ ਉਹਨਾਂ ਨੂੰ ਲੀਡਰ ਮੰਨ ਲਿਆ ਗਿਆ। ਉਹ ਸਰਕਾਰਾਂ ਨਾਲ ਟੇਬਲ ਟਾਕ ਕਰਨ ਦੇ ਸਮਰੱਥ ਨੇ, ਉਹ ਮਾਨਸਿਕ ਤੌਰ ਤੇ ਬੁੱਧੀਜੀਵੀ ਵਰਗ ਦੇ, ਕਿਸਾਨੀ ਬੁੱਧੀਜੀਵੀ ਵਰਗ ਦੇ ਵਿੱਚ ਗਿਣੇ ਜਾਂਦੇ ਨੇ। ਏਡੀ ਕੋਈ ਗੱਲ ਨਹੀਂ ਹੈ। ਪਰ ਫਿਰ ਵੀ ਪਤਾ ਨਹੀਂ ਕਿਉਂ ਜੋ ਲਗਾਤਾਰ ਕਿਸਾਨੀ ਧਿਰਾਂ ਵੱਲੋਂ ਗੈਰ ਜ਼ਿੰਮੇਵਾਰਾਨਾ ਜੋ ਅਪਰੋਚ ਸਾਹਮਣੇ ਆਉਂਦੀ ਹੈ, ਉਹ ਕਿਤੇ ਨਾ ਕਿਤੇ ਕਿਸਾਨ ਜਿਹੜੇ ਹਿੱਤ ਨੇ ਉਹਨਾਂ ਨੂੰ ਢਾਹ ਜ਼ਰੂਰ ਲਾ ਜਾਂਦੀ ਹੈ ਗਾਹੇ ਬਗਾਹੇ। ਸ਼ਰਮਾ ਜੀ ਸ਼ਰਮਾ ਜੀ ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।